ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 17 ਫਰਵਰੀ ਦਿਨ ਹੈਗਾ ਜੀ ਸੋਮਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਥੋੜ੍ਹੀ ਲਾਈਨ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਆ ਅਤੇ ਸਰੋਤਿਓ ਇੱਦਾਂ ਹੀ ਜੁੜੇ ਰਹੋ। ਮੈਂ ਟਰਾਈ ਕਰਦਾ ਹਾਂ ਦੁਬਾਰਾ ਆਪਾਂ ਲਾਈਨ ਕਰੈਕਟ ਕਰ ਸਕੀਏ। ਮਾਫੀ ਚਾਹੁੰਦੇ ਹਾਂ ਸਰੋਤਿਆਂ ਤੋਂ, ਕੁਝ ਤਕਨੀਕੀ ਪ੍ਰੋਬਲਮ ਦੇ ਕਰਕੇ ਲਾਈਨਸ ਦੇ ਵਿੱਚ ਥੋੜ੍ਹੀ ਦਿੱਕਤ ਆ ਰਹੀ ਹੈ। ਅਤੇ ਆਓ ਆਪਾਂ ਇੱਕ ਵਾਰੀ ਫਿਰ ਜੁੜ ਚੁੱਕੇ ਹਾਂ ਮਿੰਟੂ ਜੀ ਦੇ ਨਾਲ। ਮਿੰਟੂ ਜੀ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰੋਗਰਾਮ ਦੀ ਜਿਹੜੀ ਆ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਜਿਹੜੀ ਆਪਾਂ ਜੇ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲੀ ਜਿਹੜੀ ਖਬਰ ਦੇ ਉੱਤੇ ਮਿੰਟੂ ਜੀ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ ਵਿੱਚ ਨਹੀਂ ਮਿਲੀ ਐਂਟਰੀ। ਦੇਖੋ ਇਹ ਹਾਲਾਤ ਨੇ ਕਿ ਜੇ ਕੋਈ ਲੇਖ ਲਿਖਦਾ ਨਰਿੰਦਰ ਮੋਦੀ ਸਾਹਿਬ ਤੇ ਤਾਂ ਉਹਦਾ ਵੀ ਜਿਹੜਾ ਸਟੇਟਸ ਹੁੰਦਾ ਨਾਗਰਿਕਤਾ ਵਾਲਾ ਉਹ ਰੱਦ ਕਰ ਦਿੱਤਾ ਜਾਂਦਾ। ਮੈਂ ਗੱਲ ਕਰਦਾ ਪਿਆ ਤਸਵੀਰ ਦੀ, ਜਿਹਨੇ ਪਿਛਲੇ ਦਿਨੀ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਸੀ ਮੇਰੇ ਖਿਆਲ ਦੇ ਨਾਲ ਟਾਈਮਸ ਦੇ ਵਿੱਚ, ਔਰ ਉਸ ਤੋਂ ਬਾਅਦ ਉਹਦਾ ਸਟੇਟਸ ਜਿਹੜਾ ਰੱਦ ਕਰ ਦਿੱਤਾ ਗਿਆ ਸੀਗਾ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਚੱਲਦਾ ਹੈ ਔਰ ਐਸਾ ਤੀਬਰ ਚੱਲਦਾ ਪਿਆ ਕਿ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਗਲਤ ਚੱਲਦਾ ਪਿਆ। ਤਾਂ ਬਹਰਹਾਲ ਵੱਡੀ ਖਬਰ ਹੈ ਅੱਜ ਦੀ ਕਿ ਬ੍ਰਿਟਿਸ਼ MP ਹੈ ਜਿਹੜੇ ਡੈਬੀ ਅਬਰਾਹਮਸ, ਉਹਨਾਂ ਨੂੰ ਇੱਥੇ ਦਾਖਲ ਨਹੀਂ ਹੋਣ ਦਿੱਤਾ ਗਿਆ। ਤਾਂ ਇਹ ਮੇਰੇ ਖਿਆਲ ਦੇ ਨਾਲ ਲੇਬਰ ਪਾਰਟੀ ਨਾਲ ਤਾਲੁਕ ਰੱਖਦੇ ਆ ਔਰ ਇਹਨਾਂ ਨੇ 370 ਦੇ ਵਿਰੁੱਧ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀਗੀ ਔਰ ਮੇਰੇ ਖਿਆਲ ਦੇ ਨਾਲ ਕਈ ਦਫਾ ਕੀਤੀ ਆ। ਤਾਂ ਇਹਨਾਂ ਦੇ ਕੋਲ ਵੀਜ਼ਾ ਸੀਗਾ ਤੇ ਹੁਣ ਜਿਹੜੇ ਇੱਧਰਲੇ ਹੈਗੇ ਆ ਜੋ ਬਿਊਰੋਕਰੇਟਸ ਆ ਜਾਂ ਜਿਹੜੇ ਇੱਧਰਲੇ ਅਫੀਸ਼ੀਅਲ ਆ, ਉਹ ਇਹ ਗੱਲ ਕਹਿੰਦੇ ਆ ਕਿ ਇਹਨਾਂ ਦਾ ਵੀਜ਼ਾ ਜਿਹੜਾ ਵੈਲਿਡ ਨਹੀਂ ਹੈਗਾ। ਪਰ ਉਹ ਬੀਬੀ ਕਹਿੰਦੀ ਆ ਕਿ ਇਹ ਮੇਰਾ ਵੀਜ਼ਾ ਜਿਹੜਾ ਉਹ ਪਿਛਲੇ ਅਕਤੂਬਰ ਦੇ ਵਿੱਚ ਲਿਆ ਗਿਆ ਸੀਗਾ ਔਰ ਇਹ ਅਕਤੂਬਰ 2020 ਤੱਕ ਵੈਲਿਡ ਆ। ਮੇਰੇ ਇੱਥੇ ਰਿਸ਼ਤੇਦਾਰ ਆ, ਸੰਬੰਧੀ ਆ, ਮੈਂ ਉਹਨਾਂ ਦੇ ਕੋਲ ਆਉਂਦੀ ਪਈ ਸਾਂ। ਇੱਕ ਮੇਰੇ ਨਾਲ ਭਾਰਤੀ ਸਹਿਯੋਗੀ ਸੀਗਾ। ਜਦ ਅਸੀਂ ਏਅਰਪੋਰਟ ਤੇ ਉਤਰੇ ਆ ਤੇ ਮੈਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਇੰਡੀਆ 'ਚ ਔਰ ਉਲਟਾ ਮੇਰੇ ਨਾਲ ਜਿਹੜਾ ਵਰਤਾਓ ਆ ਉਹ ਅਪਰਾਧੀਆਂ ਵਾਲਾ ਕੀਤਾ ਗਿਆ। ਸੋ ਇਹ ਬੀਬੀ ਜਿਹੜੀ ਮੈਂਬਰ ਪਾਰਲੀਮੈਂਟ ਹੈ ਡੈਬੀ ਅਬਰਾਹਮਸ, ਉਹਦਾ ਦੋਸ਼ ਹੈ। ਜਦਕਿ ਇਹ ਅਫੀਸ਼ੀਅਲਸ ਕਹਿੰਦੇ ਆ ਇੰਡੀਅਨ ਜਿਹੜੇ ਆ ਉਹ ਕਹਿੰਦੇ ਕਿ ਉਹਨਾਂ ਦੇ ਕੋਲ ਵੈਲਿਡ ਵੀਜ਼ਾ ਨਹੀਂ ਸੀਗਾ। ਤਾਂ ਹੁਣ ਕੌਣ ਸਹੀ ਆ ਕੌਣ ਗਲਤ ਆ ਨਿਰਣਾ ਕਰਨਾ ਬਹਰਹਾਲ ਔਖਾ। ਪਰ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦੀ ਸਥਿਤੀ ਬਣੀ ਪਈ ਆ ਉਹਦੇ ਵਿੱਚ ਅਸੀਂ ਅਫੀਸ਼ੀਅਲਸ ਦੀ ਜਿਹੜੀ ਇਹ ਸਫਾਈ ਆ ਕਿ ਉਹਨਾਂ ਦੇ ਕੋਲ ਵੈਲਿਡ ਵੀਜ਼ਾ ਨਹੀਂ ਸੀਗਾ, ਉਹਦੇ ਤੇ ਆਸਾਨੀ ਦੇ ਨਾਲ ਇਤਬਾਰ ਨਹੀਂ ਕਰ ਸਕਦੇ। ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਥੇ ਦਵਿੰਦਰ DSP ਗ੍ਰਿਫਤਾਰ ਹੁੰਦਾ ਤਾਂ ਉਹਦੇ ਤੇ ਅੱਜ ਤੱਕ ਦੇਸ਼ ਧਰੋਹ ਦਾ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ। ਭੇਤ ਬਣਿਆ ਪਿਆ ਕਿ ਕਾਤੋਂ। ਔਰ ਮੈਂ ਡੇ 1 ਤੋਂ ਉਹ ਸਵਾਲ ਚੁੱਕਦਾ ਸੀਗਾ, ਜਿਹੜੇ ਮੇਰੇ ਸਵਾਲ ਠੀਕ ਰਹੇ ਆ, ਸਾਬਤ ਸੱਚ ਹੋਏ ਆ, ਜੋ ਮੈਂ ਡੇ 1 ਤੋਂ ਚੱਕਦਾ ਰਿਹਾ ਕਿ ਭੇਤ ਗੁੱਜੇ ਰਹਿਣਗੇ। ਪਰ ਦੂਸਰੇ ਪਾਸੇ ਜੇ ਕੋਈ ਵੀਡੀਓ 'ਚ ਛੇੜਛਾੜ ਹੋ ਜਾਂਦੀ ਆ ਤੇ ਉਹਦੇ ਤੇ ਦੋਸ਼ ਲਾ ਕੇ ਕਹਿ ਦਿੱਤਾ ਜਾਂਦਾ ਟੁਕੜੇ ਟੁਕੜੇ ਗੈਂਗ ਦੇ ਮੈਂਬਰ ਆ, ਇਹ ਦੇਸ਼ ਧਰੋਹੀ ਆ, ਭਾਰਤ ਵਿਰੋਧੀ ਆ। ਤਾਂ ਕਹਿਣ ਦਾ ਮਤਲਬ ਕਿ ਉੱਥੇ ਤੁਹਾਨੂੰ ਇੰਡੀਅਨ ਅਫੀਸ਼ੀਅਲਸ ਦੀ ਇਹ ਸਫਾਈ ਉਹਦੇ ਹੱਕ 'ਚ ਖੜਾਉਣ ਵਾਸਤੇ ਬਹੁਤ ਸਾਰੇ ਤੱਥ ਚਾਹੀਦੇ ਆ ਜਿਹੜੇ ਕਿ ਹਾਲ ਦੀ ਘੜੀ ਹੈ ਨਹੀਂ ਹੈ। ਤਾਂ ਦੂਜੀ ਚੀਜ਼ ਇਹ ਆ ਕਿ ਜੇ ਐਸਾ ਹੋਇਆ ਜਾਣ ਬੁੱਝ ਕੇ ਮਿੱਥ ਕੇ ਇਸ ਤਰ੍ਹਾਂ ਕੀਤਾ ਗਿਆ ਵਾ ਤਾਂ ਗਲਤ ਆ। ਕਿਉਂਕਿ ਤੁਹਾਨੂੰ ਤੇ ਚਾਹੀਦਾ ਨਾ ਕਸ਼ਮੀਰ ਦੀ ਜੰਨਤ, ਤੁਸੀਂ ਕਹਿੰਦੇ ਹੋ ਕਿ ਕਸ਼ਮੀਰ ਸਭ ਕੁਝ ਠੀਕ ਹੋ ਗਿਆ, ਤਾਂ ਉਸ ਜੰਨਤ ਦੀ ਸੈਰ ਕਰਾਓ। ਜਿਹੜੇ ਆਲੋਚਕ ਆ ਜੋ ਇੰਡੀਆ 'ਚ ਆਏ ਆ, ਜੇ ਉਹ ਨਹੀਂ ਵੀ ਕਸ਼ਮੀਰ ਜਾਣਾ ਚਾਹੁੰਦੇ ਉਹਨਾਂ ਲਈ ਕੋਈ ਘੋੜਾ ਗਾਡੀ ਦਾ, ਕੋਈ ਯੱਕੇ ਦਾ, ਕੋਈ ਬੱਗੀ ਦਾ ਪ੍ਰਬੰਧ ਕਰੋ ਕਿ ਆਓ ਭਾਈ ਤੁਹਾਨੂੰ ਅਸੀਂ ਕਸ਼ਮੀਰ ਦੀ ਸੈਰ ਕਰਾ ਕੇ ਲਿਆਉਂਦੇ ਆ, ਤਾਂ ਕਿ ਉਹ ਆਪਣੇ ਮੁਲਕ 'ਚ ਜਾ ਕੇ ਆਪਣੇ ਆਪ ਨੂੰ ਗਲਤ ਕਹਿਣ ਕਿ ਅਸੀਂ ਤੇ ਭਾਈ ਐਵੇਂ ਰੋਂਦੇ ਰਹੇ, ਅਸੀਂ ਤੇ ਐਵੇਂ ਪਿੱਟਦੇ ਰਹੇ। ਕਸ਼ਮੀਰ ਤੇ ਵਾਕਈ ਬਹੁਤ ਪੀਸਫੁਲ ਆ, ਉੱਥੇ ਜਾਓ ਸਮਾਧੀਆਂ ਲਾਓ, ਉੱਥੇ ਜਾ ਕੇ ਤੁਸੀਂ ਮੋਕਸ਼ ਦੀ ਪ੍ਰਾਪਤੀ ਕਰ ਸਕਦੇ ਹੋ, ਤਾਂ ਤੁਸੀਂ ਜਾਓ। ਸੋ ਇਹਨਾਂ ਨੂੰ ਵਿਖਾਉਣਾ ਚਾਹੀਦਾ ਖੁੱਲ੍ਹਦਿਲੀ ਦੇ ਨਾਲ। ਔਰ ਜਿਹੜੇ ਹੋਰ ਪੋਲੀਟੀਸ਼ੀਅਨਸ ਨੇ ਇੱਥੋਂ ਦੇ ਜਿਹੜੇ ਕੋਈ ਜਾਣਾ ਚਾਹੁੰਦੇ ਉਹਨਾਂ ਨੂੰ ਵੀ ਭੇਜਣਾ ਚਾਹੀਦਾ। ਪਰ ਮੇਰੇ ਖਿਆਲ ਦੇ ਨਾਲ ਚਲੋ ਇਹਨਾਂ ਦੀ ਆਪਣੀ ਸੋਚ ਆ
पर जो भी है बहुत वड्डी बदनामी अज फिर एक दफा हुई है इस घटना के नाल। पर ये कहते कि हमारी तारीफ करे या हमें बदनाम करे, जिसको भी जो करना है सरेआम करे, मतलब कि साडा मुंडा तो इस तरह ही करो। ਜੀ ਜੀ, ਇਹ ਨਹੀਂ ਟਲਦੇ, ਆਪਣੀ ਮਰਜ਼ੀ ਦੇ ਬੰਦਿਆਂ ਨੂੰ ਤਾਂ ਬੁਲਾ ਲੈਂਦੇ, ਜਿਹੜੇ ਮਾੜਾ ਜਿਹਾ ਵਿਰੋਧ ਕਰਦੇ ਆ ਉਹਨਾਂ ਦੀਆਂ ਐਂਟਰੀਆਂ ਬੈਨ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫੌਜ ਵਿੱਚ ਮਹਿਲਾ ਅਧਿਕਾਰੀਆਂ ਨੂੰ ਮਿਲੇਗਾ ਸਥਾਈ ਕਮਿਸ਼ਨ, ਸੁਪਰੀਮ ਕੋਰਟ ਨੇ ਕੇਂਦਰ ਨੂੰ ਪਾਈ ਝਾੜ। देखो ये ना बहुत लमेरी लड़ाई लड़नी पई है औरतां नूं हक हासिल करने वास्ते। वैसे तुहानूं याद होना आ जिहड़ा 26 जनवरी का दिहाड़ा लंघ के गया जिन्हों गणतंत्र दिहाड़ा कहा जाता है, तो उत्थे एक टुकड़ी की अगवाई साडी जिहड़ी हुशियारपुर की कुड़ी है तानिया शेरगिल, कैप्टन तानिया शेरगिल, उन्हें की सी। बड़ा माणमत्ता पल सी, माणमत्ता सबब सी। पर उस तो कुछ दिनों बाद ही जदों सुप्रीम कोर्ट दे विच एक हलफनामा पेश किया गया केंद्र सरकार वालों, तो सारियां ने थू थू की, सारियां ने तोए तोए की, क्योंकि उहदे विच सीधे तौर पर असीं जे कहिए तो सरकार की मानसिकता जिहड़ी वो झलकदी सीगी। इन्हां ने जाके उत्थे आख दिता कि देखो जी औरतां जिहड़ियां वो हाल दी घड़ी जे आपां कहिए कमांड पोस्टां वास्ते तैयार नहीं है, मतलब कि उन्होंने कमांड पोस्ट देनी हाले पॉसीबल नहीं, क्योंकि साडे जवान हो सकता है कि उन्हों का हुक्म मनण तो इनकारी हो जान। फिर ये गल कही कि जे कल नूं कोई युद्धबंदी बन जाती है, मतलब कोई औरत अफसर युद्धबंदी बन जाती है, जंगबंदी बन जाती है, जिद्दां जंग एक जंग हुंदा ते नाल बंदी शब्द उहनूं आपां इस तरह जोड़ के कह दिंदे आ कि जंग दे विच बंदी बन जाती है, तां फिर ਉਹਦਾ ਔਖਾ ਹੁਣ ਕਿਸ ਪੱਖ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਰੀਰਕ ਸ਼ਾਇਦ ਜਾਂ ਮਾਨਸਿਕ ਸਮਰੱਥਾ ਤੋਂ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਕਹੀ। ਫਿਰ ਇਹ ਕਿਹਾ ਕਿ ਜੇ ਦੋਵੇਂ ਜੀ ਮੰਨ ਲਓ ਪ੍ਰੋਫੈਸ਼ਨਲ ਨੇ, ਜੌਬ ਦੇ ਵਿੱਚ ਨੇ ਜਾਂ ਕਾਰੋਬਾਰ ਦੇ ਵਿੱਚ ਨੇ, ਜਿੱਦਾਂ ਇੱਕ ਤਾਂ ਆ ਗਿਆ ਆਰਮੀ 'ਚ, ਦੂਸਰਾ ਵੀ ਕੋਈ ਹੋਰ ਪੇਸ਼ੇ ਦੇ ਵਿੱਚ ਕਾਰੋਬਾਰ ਦੇ ਵਿੱਚ, ਤਾਂ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਜਿਹੜੀ ਉਹ ਕਿੱਧਰ ਜਾਊਗੀ, ਦੋਵਾਂ ਦੇ ਕੈਰੀਅਰ ਤੇ ਵੀ ਅਸਰ ਪੈ ਸਕਦਾ, ਫਲਾਂ ਜਾਂ ਧਮਕਾ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। और जदों लोकां च इस हलफनामे की चर्चा चली, सच जाणियो देश दे विच बहुत ज्यादा विरोध होया। हालांकि विरोध दीयां खबरां तुहानूं पता ही छनके आउंदियां ने मेन स्ट्रीम मीडिया दे विच, पर अगले दिन ये सारी स्थिति नूं भाप गए, इन्हां ने जाके एक होर हलफनामा पेश किया। हासे वाली गल आ कि जाके कहंदे लो जी औरतां नूं बराबरता मंगण दी की जरूरत आ, वो ते बंदियां तो उत्ते ने, बराबरता तो मंगे ना जिहड़ा बंदियां तो हेठा है, ये तो पहले ही उत्ते आ, मतलब कि उत्थे औरत नूं जाके वड़िया दिता। वो तां क्योंकि बहुत वड्डी बहस छिड़ गई सी देश दे विच कि किस तरह की मानसिकता कि ते सीधे तौर पे जेंडर डिस्क्रिमिनेशन हो रहा सरकार वालों। तो चलो ये केस अगे वधिया, उधर भी सुप्रीम कोर्ट ने बहुत लानतां पाईयां सी, अज भी पाईयां। इन्हां ने आख्या कि सोच बदलो, तो स्थाई कमिशन का रस्ता है जिहड़ा वो सुप्रीम कोर्ट ने खोल दिता। अगे मिलदा सीगा कमिशन, उन्होंने शॉर्ट टर्म कमिशन कहंदे सीगे, पर हुण उन्हां नूं स्थाई कमिशन मिलेगा, शायद कमांड पोस्ट का भी रस्ता जिहड़ा खुलेगा, तां मेरे ख्याल दे नाल शायद विच ही आ जाएगा सारा कुछ। तां इह लड़ाई जिहड़ी आ वो औरतां ही लड़ रही सीगियां। और दिलचस्प गल तुहाडी जानकारी वास्ते दसां कि केस नूं बीबी मीनाक्षी लेखी लड़ रही सीगी, जिहड़ी कि भारतीय जनता पार्टी दी संसद मैंबर है, और वो खुद कहती कि मैं श्रीनगर दे विच जाके जे चोन प्रचार कर सकती है तो तुसीं औरतां नूं कमजोर क्यों समझ रहे हो। और मेरे कोल कई उदाहरणां ने जिहड़ियां मैं दे सकदा इस मामले दे विच। मेजर मिताली मधुमिता तुसीं सर्च करके देखियो गूगल च, ओहदा बहुत वड्डा कारनामा है। जदों भारतीय सफारतखाने ते काबल दे विच अटैक हो गया सीगा, तां उहने अतवादियां नूं उत्थों भजाया सी, लोकां नूं बचाया सी। किड्डी बहादरी दी प्रतख मिसाल आ। फिर सारे अभिनंदन नूं जाणदे आ, तां ओहदी जिहड़ी स्क्वाडन लीडर सीगी वो मिंटी अग्रवाल एक औरत सीगी जो उहनूं गाइड कर रही सीगी। फिर दिव्या अजीत कुमार जिन्हें मेरे ख्याल दे नाल 181 मर्द ते 23 जनाना अफसरां नूं हरा के एक अवार्ड जित्तिया सीगा, बहुत वड्डा अवार्ड जित्तिया सीगा। 244 कैडेट हरा के उन्हें अवार्ड जित्तिया सी। फिर फ्लाइट अफसर गुंजन सक्सेना जिन्हें कारगिल युद्ध के दौरान जो वार जोन दे विच जख्मी सीगे उन्हां नूं रेस्क्यू कीता सीगा। किन्नियां उदाहरणां ने
ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਸੋਚ ਸੀ ਜਿਹਦਾ ਪ੍ਰਗਟਾਵਾ ਹਲਫਨਾਮੇ 'ਚ ਕੀਤਾ ਗਿਆ, ਔਰ ਇਹ ਸੋਚ ਕਈ ਤਰ੍ਹਾਂ ਨਾਲ ਦਰਜ ਕੀਤੀ ਜਾਂਦੀ ਹੈ ਔਰ ਕਈ ਤਰ੍ਹਾਂ ਨਾਲ ਪ੍ਰਭਾਸ਼ਿਤ ਕੀਤੀ ਜਾਂਦੀ ਆ। ਕੋਈ ਕਹਿੰਦਾ ਡੋਲ ਗਵਾਰ ਸ਼ੂਦਰ ਪਸ਼ੂ ਨਾਰੀ ਸਕਲ ਤਾੜਨਾ ਕੇ ਅਧਿਕਾਰੀ, ਕੋਈ ਔਰਤ ਨੂੰ ਜੁੱਤੀ ਸਮਝਦਾ, ਕੋਈ ਕਹਿੰਦਾ ਨਹੀਂ ਇਹ ਤੇ ਰਸੋਈ ਵਾਸਤੇ ਬਣੀ, ਇਹਨਾਂ ਦੇ ਆਪਣੇ ਆਗੂ ਕਹਿੰਦੇ ਆ। ਔਰ ਇਹ ਉਹੀ ਸਰਕਾਰ ਹੈ ਜਿਨ੍ਹਾਂ ਦਾ ਮੁਰਸ਼ਦੀ ਟੋਲਾ, ਜਿਨ੍ਹਾਂ ਨੂੰ ਆਪਣੇ ਮੁਰਸ਼ਦ ਸਮਝਦੇ ਆਈਡੀਓਲੋਜੀਕਲੀ, ਤਾਂ ਇਹਨਾਂ ਦਾ ਮੁਰਸ਼ਦੀ ਟੋਲਾ ਹੈਗਾ ਜਿਹੜਾ ਉਹ ਸੰਵਿਧਾਨ ਦੇ ਵਿੱਚ ਜਦੋਂ ਔਰਤਾਂ ਨੂੰ ਬਰਾਬਰਤਾ ਦਿੱਤੀ ਗਈ ਸੀ ਉਦੋਂ ਵੀ ਵਿਟਰ ਗਿਆ ਸੀਗਾ ਕਿ ਨਹੀਂ ਔਰਤਾਂ ਨੂੰ ਕਾਹਦੀ ਬਰਾਬਰਤੀ, ਕਿਉਂਕਿ ਸਾਡੀ ਸੰਸਕ੍ਰਿਤੀ ਜਿਹੜੀ ਹੈ ਉਹ ਇਹ ਮੰਨਦੀ ਹੈ ਕਿ ਔਰਤਾਂ ਘਰ 'ਚ ਰਹਿਣ ਤੇ ਠੀਕ ਹੈ, ਔਰਤਾਂ ਪਰਦੇ 'ਚ ਰਹਿਣ ਤਾਂ ਠੀਕ ਹੈ। ਤਾਂ ਇਹ ਚੀਜ਼ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਮੁੜ ਕੇ ਕਰੈਕਟ ਕੀਤੀ ਗਈ ਆ, ਪਰ ਸੁਪਰੀਮ ਕੋਰਟ ਨੇ ਬਹੁਤ ਲਾਹਨਤਾਂ ਪਾਈਆਂ, ਕਿਹਾ ਕਿ ਸੋਚ ਬਦਲੋ। ਔਰ ਵਾਕਿਆ ਸੋਚ ਬਦਲਣ ਦੀ ਜ਼ਰੂਰਤ ਹੈ। ਸੋਚ ਐਸੀ ਹੋਣੀ ਚਾਹੀਦੀ ਹੈ जैसी एक शायर दी सीगी, उन्हें कैसी अभी रोशन हुआ जाता है रास्ता, वो देखो एक औरत आ रही है। जी जी जी। अगली ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਰਿਵਾਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ, ਸਾਬਕਾ ਡੀਆਈਜੀ ਅਤੇ ਮੌਜੂਦਾ ਡੀਐਸਪੀ ਸਣੇ 6 ਦੋਸ਼ੀ ਕਰਾਰ। ਇਹ ਦੇਖੋ ਅੰਮ੍ਰਿਤਸਰ ਦਾ ਇੱਕ ਬਹੁਤ ਵੱਡਾ ਖੂਨੀ ਕਾਂਡ ਆ ਜਿਹੜਾ ਤੁਹਾਡੇ ਚੇਤਿਆਂ 'ਚ ਕਿਤੇ ਨਾ ਕਿਤੇ ਜ਼ਿੰਦਾ ਹੋਏਗਾ, ਕਿਤੇ ਨਾ ਕਿਤੇ ਤਾਜ਼ਾ ਹੋਏਗਾ, ਕਿਉਂਕਿ ਉਦੋਂ ਸਾਰਾ ਟੱਬਰ ਖਤਮ ਹੋ ਗਿਆ ਸੀਗਾ। ਸਾਰਾ ਟੱਬਰ ਮਤਲਬ ਕਿ ਜਿਹੜਾ ਪਰਿਵਾਰ 'ਚ ਹੈ, ਵੈਸੇ ਲੰਮੀ ਚੌੜੀ ਪਰਿਵਾਰ ਦੀ ਕਹਾਣੀ ਆ, ਮੈਂ ਸੰਖੇਪ 'ਚ ਅਰਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸਲ ਦੇ ਵਿੱਚ ਇੱਕ ਮੁੰਡਾ ਸੀਗਾ, ਉਹਦੇ ਕੋਲੋਂ ਆਪਣੇ ਬਾਪ ਦਾ ਕਤਲ ਹੋ ਗਿਆ ਜਾਣੇ ਅਣਜਾਣੇ 'ਚ। ਉਹ ਲਾਸ਼ ਨੂੰ ਟਿਕਾਣੇ ਲਾ ਰਿਹਾ ਸੀਗਾ ਤਾਂ ਕਿਸੇ ਨੇ ਦੇਖ ਲਿਆ, ਉਹ ਬਲੈਕਮੇਲਿੰਗ ਕਰਨ ਲੱਗ ਪਿਆ। ਮੁੜ ਕੇ ਹੋਇਆ ਕਿ ਉਹਨੇ ਸਕੀ ਇਹਦੀ ਭੈਣ ਨੂੰ ਦੱਸ ਦਿੱਤਾ ਕਿ ਤੇਰੇ ਬਾਪ ਨੂੰ ਇਹਨੇ ਮਾਰਿਆ। ਮੁੜ ਕੇ ਸ਼ਾਇਦ ਰਿਸ਼ਤੇਦਾਰ ਵੀ ਬਲੈਕਮੇਲ ਕਰਨ ਲੱਗ ਪਏ। ਇਸ ਤਰ੍ਹਾਂ ਇੱਕ ਕਹਾਣੀ ਚੱਲ ਪਈ ਬਲੈਕਮੇਲਿੰਗ ਦੀ। ਉਸ ਬੰਦੇ ਨੇ ਕਿਸੇ ਦੇ ਕੋਲ ਗੱਲ ਕੀਤੀ ਕਿ ਆਹ ਕਾਂਡ ਹੋ ਗਿਆ ਮੇਰੇ ਨਾਲ, ਤਾਂ ਉਹ ਬੰਦੇ ਨੇ ਆਖਿਆ ਕਿ ਫਲਾਂ ਅਫਸਰ ਹੈ ਜਿਹੜਾ ਕੁਲਤਾਰ ਸਿੰਘ ਸ਼ਾਇਦ ਉਹਦਾ ਨਾਮ ਸੀਗਾ, ਉਹ ਅਫਸਰ ਮੈਨੂੰ ਜਾਣਦਾ ਤੇ ਤੇਰੀ ਮੈਂ ਜਾਨ ਛੁਡਾ ਦਿੰਦਾ। ਇਹ ਉਹਦੇ ਕੋਲ ਗਿਆ, ਗੱਲਬਾਤ ਕੀਤੀ, ਸ਼ਾਇਦ ਪੈਸੇ ਧੇਲੇ ਦਾ ਕੋਈ ਲੈਣ ਦੇਣ ਕੋਈ ਹੋ ਵੀ ਗਿਆ। ਉਸ ਤੋਂ ਬਾਅਦ ਦੱਸਦੇ ਆ ਕਿ ਇਸ ਮੁੰਡੇ ਦੀ ਜਿਹੜੀ ਘਰ ਵਾਲੀ ਸੀਗੀ ਉਹਦੇ ਤੇ ਉਹਦੀ ਨਜ਼ਰ ਪੈ ਗਈ, ਨਜ਼ਰ ਮੈਲੀ ਹੋ ਗਈ ਉਹਦੀ, ਤਾਂ ਉਸ ਅਫਸਰ ਨੇ ਉਸ ਔਰਤ ਦੇ ਨਾਲ ਜ਼ਿਆਦਤੀ ਕੀਤੀ ਕੋਈ। ਉਸ ਔਰਤ ਨੇ ਲਾਹਨਤਾਂ ਫਿਰ ਆਪਦੇ ਘਰ ਵਾਲੇ ਨੂੰ ਸ਼ਾਇਦ ਪਾਈਆਂ ਹੋਣਗੀਆਂ ਕਿ ਤੂੰ ਮੈਨੂੰ ਵੀ ਲੁਟਾ ਦਿੱਤਾ, ਆਪ ਤੇ ਗੁਨਾਹ ਕੀਤਾ ਹੀ ਸੀਗਾ। ਤਾਂ ਉਹ ਟੱਬਰ ਜਿਹੜਾ ਉਹ ਇੰਨਾ ਜ਼ਿਆਦਾ ਹਰਾਸ ਹੋਇਆ, ਇੰਨਾ ਜ਼ਿਆਦਾ ਉਹ ਕਹਿ ਲਈਏ ਕਿ ਉਹ ਮਾਨਸਿਕ ਤੌਰ ਤੇ ਟੁੱਟ ਗਿਆ ਕਿ ਫਿਰ ਉਹ ਸਾਰਾ ਪਰਿਵਾਰ ਖਤਮ ਹੋ ਜਾਂਦਾ। ਲਹੂ ਦੇ ਨਾਲ ਦੀਵਾਰਾਂ ਤੇ ਇੱਕ ਖੁਦਕੁਸ਼ੀ ਨੋਟ ਵੀ ਲਿਖਿਆ ਜਾਂਦਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਟੱਬਰ ਨਾਲ ਕੀ ਹੋਇਆ। ਇਹ ਪਿਛੋਕੜ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ, ਕਿਉਂਕਿ ਮੈਂ ਇਸ ਕੇਸ ਨੂੰ ਬਹੁਤ ਲੰਬੇ ਸਮੇਂ ਤੋਂ ਪੜ੍ਹਦਾ ਆ ਰਿਹਾ। ਇਸ ਕੇਸ ਨੂੰ ਵੀ ਚੁੱਕਿਆ ਸਰਬਜੀਤ ਸਿੰਘ ਵੇਰਕਾ ਨੇ। ਸਾਡੇ ਲੋਕਾਂ ਦੀ ਆਦਤ ਆ, ਅਸੀਂ ਬੁਰੇ ਲੋਕਾਂ ਦੇ ਬਹੁਤ ਬਿਆਨ ਸੁਣਦੇ ਆ, ਬੁਰੇ ਲੋਕਾਂ ਦਾ ਬਹੁਤ ਪ੍ਰਚਾਰ ਸੁਣਦੇ ਆ ਤੇ ਕਰਦੇ ਵੀ ਆ। ਚੰਗੇ ਲੋਕ, ਮਨੁੱਖੀ ਅਧਿਕਾਰਾਂ ਦੇ ਰਾਖੇ, ਮਨੁੱਖੀ ਅਧਿਕਾਰਾਂ ਦੇ ਜਿਹੜੇ ਪਰਨਾਏ ਲੋਕ ਆ, ਉਹ ਸਾਡੇ ਵਿੱਚ ਰਹਿੰਦੇ। ਅਸੀਂ ਕਦੇ ਉਹਨਾਂ ਤੇ ਝਾਤੀ ਨਹੀਂ ਪਾਉਂਦੇ। ਸਰਬਜੀਤ ਸਿੰਘ ਵੇਰਕਾ ਉਹਨਾਂ ਦੇ ਵਿੱਚੋਂ ਇੱਕ ਜੇ। ਕਦੇ ਮੈਂ ਨਹੀਂ ਵੇਖਿਆ ਕਿ ਉਹਨੂੰ ਕੋਈ ਬਹੁਤ ਵੱਡਾ ਸਨਮਾਨ ਮਿਲਿਆ ਹੋਵੇ। ਸਰਬਜੀਤ ਸਿੰਘ ਵੇਰਕਾ ਨੇ ਇਹੋ ਜਿਹੀਆਂ ਬਹੁਤ ਲੜਾਈਆਂ ਲੜੀਆਂ, ਲੜ ਰਿਹਾ ਤੇ ਜਿੱਤ ਵੀ ਰਿਹਾ। ਇਹ ਕੇਸ ਸਰਬਜੀਤ ਸਿੰਘ ਵੇਰਕਾ ਨੇ ਕੱਢਿਆ ਸੀਗਾ, ਕਿਉਂਕਿ ਉਸ ਵੇਲੇ ਜਿਹੜਾ ਇੱਕ ਡੀਐਸਪੀ ਜਿੱਦਾਂ ਤੁਸੀਂ ਕਿਹਾ, ਉਹ ਉਸ ਵੇਲੇ ਇੰਸਪੈਕਟਰ ਸੀ ਤੇ ਉਹਦੇ ਸਭ ਤੋਂ ਪਹਿਲਾਂ ਕੰਮ ਪਤਾ ਕੀ ਕੀਤਾ ਹੈਗਾ, ਜਿਹੜਾ ਦੀਵਾਰ ਤੇ ਖੁਦਕੁਸ਼ੀ ਨੋਟ ਸੀਗਾ ਉਹਨੇ ਪਹਿਲਾਂ ਉਹ ਮਿਟਾਉਣ ਦਾ ਯਤਨ ਕੀਤਾ ਜੀ, ਕਿਉਂਕਿ ਵੱਡਾ ਅਫਸਰ ਫਸਦਾ ਸੀ ਉਸ ਸਮੇਂ, ਉਹ ਐਸਐਸਪੀ ਸੀਗਾ ਜਿਹਦੇ ਤੇ ਮਾਮਲਾ ਸਾਰਾ ਜਾਂਦਾ ਸੀਗਾ। ਤਾਂ ਉਸ ਤੋਂ ਬਾਅਦ ਇਹ ਮਾਮਲਾ ਜਦੋਂ ਚੁੱਕਿਆ ਗਿਆ, ਕਿਉਂਕਿ ਕੁਝ ਸਾਲ ਤੇ ਮਾਮਲਾ ਜਿਹੜਾ ਰਫਾ ਦਫਾ ਚ ਨਿਕਲ ਗਿਆ, ਉਸ ਤੋਂ ਬਾਅਦ ਵੇਰਕਾ ਵਰਗੇ ਜਿਹੜੇ ਹੈਗੇ ਸੀਗੇ ਕੁਝ ਜਿਉਂਦੀ ਜਾਗਦੀ ਜ਼ਮੀਰ ਵਾਲੇ ਲੋਕ, ਉਹਨਾਂ ਨੇ ਮੁੱਦਾ ਚੁੱਕਿਆ। ਤੇ ਕਮਾਲ ਦੀ ਗੱਲ ਆ ਕਿ ਅਦਾਲਤ ਦੇ ਵਿੱਚੋਂ ਇਸ ਕੇਸ ਦੀ ਇੱਕ ਫਾਈਲ ਵੀ ਗੁੰਮ ਹੋ ਗਈ ਸੀਗੀ, ਮਤਲਬ ਕਿ ਫਾਈਲ ਹੀ ਗੁੰਮ ਕਰ ਦਿੱਤੀ। ਇਨਸਾਫ ਦੇ ਰਸਤੇ 'ਚ ਇਹੋ ਜਿਹੇ ਅੜਿੱਕੇ ਡਾਹੇ ਗਏ। ਤਾਂ ਅੰਤ ਨੂੰ ਇਹ ਕੇਸ ਜਿਹੜਾ ਉਹ ਫੈਸਲੇ ਤੇ ਪਹੁੰਚਿਆ। ਯਾਨੀ ਜਿਹੜਾ ਉਸ ਸਮੇਂ ਦਾ ਇੰਸਪੈਕਟਰ ਸੀਗਾ ਜਿਹਨੇ ਆਪਣੇ ਵੱਡੇ ਅਫਸਰ ਨੂੰ, ਆਲਾ ਅਫਸਰ ਨੂੰ ਬਚਾਉਣ ਦਾ ਯਤਨ ਕੀਤਾ, ਉਹ ਹੁਣ ਡੀਐਸਪੀ ਬਣ ਚੁੱਕਾ ਸੀ ਹਰਦੇਵ ਸਿੰਘ। ਔਰ ਉਸ ਸਮੇਂ ਦਾ ਜਿਹੜਾ ਅਫਸਰ ਜਿਹਦੇ ਹੱਥ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਪਾਵਰ, ਇਹ ਫਰਜ਼ ਸੀਗਾ
ਕਿ ਉਹ ਇਨਸਾਫ ਕਰਦਾ, ਨਿਆਂ ਕਰਦਾ, ਤਾਂ ਜਿਹੜਾ ਖੁਦ ਹੀ ਉੱਥੇ ਜਾ ਕੇ ਇੱਕ ਪਰਿਵਾਰ ਦੀ ਤਬਾਹੀ ਦਾ ਕਾਰਕ ਬਣ ਗਿਆ। ਉਹ ਬਾਅਦ ਦੇ ਵਿੱਚ DIG ਰਿਟਾਇਰਡ ਹੋਇਆ ਕੁਲਤਾਰ ਸਿੰਘ, ਉਹਦੇ ਸਮੇਤ 6 ਬੰਦਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਹੁਣ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਜ਼ਾ ਦੀ ਜਿਹੜੀ ਸੁਣਵਾਈ ਆ ਉਹ ਦੁਬਾਰਾ ਚੱਲੂਗੀ। ਦੇਖੋ ਸਜ਼ਾ ਕਿੰਨੀ ਹੁੰਦੀ ਆ, ਪਰ ਇੱਕ ਪਰਿਵਾਰ ਦੀ ਇਹ ਜਿਹੜੀ ਹੋਣੀ ਸੀਗੀ, ਉਹਦੇ ਵਿੱਚ ਇਸ ਵਿਵਸਥਾ ਦੀ ਐਸੀ ਭਿਆਨਕ ਤਸਵੀਰ ਛਪੀ ਆ, ਐਸੀ ਭਿਆਨਕ। ਜੀ ਮੈਨੂੰ ਲੱਗਿਆ ਥੋੜ੍ਹੀ ਫਿਰ ਜਿਹੜੀ ਤਕਨੀਕੀ ਪ੍ਰੋਬਲਮ ਆ ਰਹੀ ਹੈ, ਅਤੇ ਆਪਾਂ ਫਿਰ ਮਿੰਟੂ ਜੀ ਦੇ ਨਾਲ ਜੁੜਦੇ ਹਾਂ। ਜੀ ਮਿੰਟੂ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ। ਕਾਲ ਦਾ ਇਹ ਯਾਬੀ ਹੈ। ਚਲੋ ਖੈਰ, ਮੈਂ ਗੱਲ ਕਰ ਰਿਹਾ ਸੀਗਾ ਕਿ ਦੇਖੋ ਜੇ ਆਪਾਂ ਦੇਖੀਏ ਸਾਰਾ ਘਟਨਾਕ੍ਰਮ, ਤਾਂ ਇਹਦੇ ਵਿੱਚ ਕੀ ਆ ਕਿ ਇੱਕ ਸਿਸਟਮ ਦੀ ਐਸੀ ਭਿਆਨਕ ਤਸਵੀਰ ਲੁਕੀ ਹੋਈ ਆ ਜਿਹਨੂੰ ਵੇਖ ਕੇ ਰੂਹ ਕੰਬ ਜਾਂਦੀ ਆ ਕਿ ਇੱਕ ਅਫਸਰ ਨੇ, ਜਿਹਨੇ ਇਨਸਾਫ ਕਰਨਾ ਸੀ, ਉਹਨੇ ਇੱਕ ਟੱਬਰ ਦੀ ਤਬਾਹੀ ਕਰ ਦਿੱਤੀ। ਤਾਂ ਬਹਰਹਾਲ ਇਹਨਾਂ 6 ਬੰਦਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇੱਕ ਤੇ ਜਿਹੜਾ DIG ਰਿਟਾਇਰ ਹੋਇਆ, ਜੋ ਉਸ ਸਮੇਂ ਦਾ SSP ਸੀ, ਜਿਹੜਾ ਇਸ ਤਬਾਹੀ ਦਾ ਮੁੱਖ ਕਾਰਕ ਸੀਗਾ, ਕੁਲਤਾਰ ਸਿੰਘ, ਔਰ ਬਾਅਦ ਦੇ ਵਿੱਚ ਜਿਹੜਾ DSP ਪ੍ਰਮੋਟ ਹੋਇਆ ਉਸ ਵੇਲੇ ਦਾ ਇੰਸਪੈਕਟਰ ਹਰਦੇਵ ਸਿੰਘ। ਇਹਨਾਂ ਸਮੇਤ 6 ਬੰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਹੁਣ ਸਜ਼ਾ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਸੁਣਵਾਈ ਜਾਊਗੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੀ ਹੈ, ਕਹਿੰਦੇ ਪ੍ਰਗਟ ਦੀ ਕੈਪਟਨ ਨੂੰ ਲਿਖੀ ਹੋਈ ਜਿਹੜੀ ਚਿੱਠੀ ਆ ਉਹ ਹੋਈ ਆ ਵਾਇਰਲ, ਤੇ ਪਾਤਾ ਉਹਨੇ ਭੜਥੂ। ਇੱਕ ਸਾਬਕਾ ਕੈਪਟਨ ਹੈ ਤੇ ਇੱਕ ਮੌਜੂਦਾ ਕੈਪਟਨ ਹੈ, ਦੋਨਾਂ ਦਾ ਅੱਡਾ ਲੱਗ ਗਿਆ। ਔਰ ਪ੍ਰਗਟ ਸਿੰਘ ਤੁਹਾਨੂੰ ਪਤਾ ਹੀ ਆ, ਉਹ ਇੱਕ ਐਸਾ ਖਿਡਾਰੀ ਆ ਕਿ ਜਿਹੜਾ ਚੁੱਪ ਚਪੀਤਿਆਂ ਹੀ ਡੀ ਚ ਵੜ ਕੇ ਹਿੱਟ ਮਾਰ ਦਿੰਦਾ, ਪਤਾ ਨਹੀਂ ਲੱਗਦਾ, ਬਹੁਤਾ ਰੌਲਾ ਨਹੀਂ ਪਾਉਂਦਾ। ਤਾਂ ਇਹਨੇ ਅਕਾਲੀ ਰਾਜ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ ਸੀਗਾ। ਇਸ ਤਰ੍ਹਾਂ ਹੀ ਉਹਨੇ ਚਿੱਠੀ ਲਿਖ ਕੇ ਤੇ ਮੁੜ ਕੇ ਭੁਚਾਲ ਪਾ ਦਿੱਤਾ ਸੀਗਾ। ਚਿੱਠੀ ਵੀ ਕਿ ਉਹ ਤੇ ਸਿੱਧਾ ਹੀ ਹੋ ਗਿਆ ਸੀ, ਮੁੜ ਕੇ ਇੰਟਰਵਿਊ ਦੇਣ ਲੱਗ ਗਿਆ ਸੀਗਾ। ਔਰ ਇਸ ਤਰ੍ਹਾਂ ਕਿਹਾ ਸੀਗਾ ਸੁਖਬੀਰ ਸਿੰਘ ਬਾਦਲ ਵਾਸਤੇ ਕਿ ਉਹ ਇੰਜ ਵਿਹਾਰ ਕਰਦਾ ਜਿਵੇਂ ਸੁਪਰਮੈਨ ਹੋਵੇ। ਤਾਂ ਬਹੁਤ ਵੱਡਾ ਬਿਆਨ ਸੀ ਉਸ ਵੇਲੇ, ਬਹੁਤ ਜ਼ਿਆਦਾ ਕਿਰਕਰੀ ਹੋਈ ਸੀਗੀ ਸੁਖਬੀਰ ਸਿੰਘ ਬਾਦਲ ਦੀ ਉਸ ਬਿਆਨ ਦੇ ਨਾਲ। ਤਾਂ ਵੈਸਾ ਹੀ ਇੱਕ ਪੱਤਰ ਲਿਖਿਆ, ਔਰ ਇਹ ਪੱਤਰ ਤੇ ਮੇਰੇ ਖਿਆਲ ਦੇ ਨਾਲ ਦੱਸਦੇ ਆ ਕਿ ਕਾਫੀ ਲੰਮਾ ਚੌੜਾ, ਜਿਹਦੇ ਵਿੱਚ ਉਹਨਾਂ ਨੇ ਇੱਕ ਨੁਕਤੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਕਰਦਗੀ ਨੂੰ ਘੇਰਿਆ ਵਾ। ਉਹਦੇ ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਮਾਮਲਾ ਹੋਵੇ, ਚਾਹੇ ਰੇਤ, ਟਰਾਂਸਪੋਰਟ, ਸ਼ਰਾਬ ਮਾਫੀਆ ਦੀ ਗੱਲ ਹੋਵੇ, ਚਾਹੇ ਬੇਅਦਬੀਆਂ ਦਾ ਮਾਮਲਾ ਹੋਵੇ, ਚਾਹੇ 31,000 ਕਰੋੜ ਰੁਪਏ ਦੇ ਕਥਿਤ ਕਸਾਰੇ ਦਾ, ਜਿਹਨੂੰ ਬਾਅਦ ਦੇ ਵਿੱਚ ਘੁਟਾਲਾ ਕਿਹਾ ਗਿਆ, ਬਾਅਦ ਦੇ ਵਿੱਚ ਇਹਨਾਂ ਨੇ ਕਰਜ਼ੇ ਚ ਤਬਦੀਲ ਕਰ ਲਿਆ, ਉਹਦਾ ਮਸਲਾ ਹੋਵੇ, ਨਿੱਜੀ ਥਰਮਲ ਪਲਾਂਟਾਂ ਦੇ ਨਾਲ ਜੋ ਸਮਝੌਤੇ ਕੀਤੇ ਗਏ ਆ, ਚਾਹੇ ਉਹਦੀ ਗੱਲ ਹੋਵੇ, ਸਾਰੇ ਨੁਕਤਿਆਂ ਤੇ ਯਾਨੀ ਕੱਲੇ ਨੁਕਤੇ ਨੂੰ ਐ ਮਾਲਾ ਦੇ ਮੋਤੀ ਵਾਂਗੂ ਚਿਣ ਕੇ ਉਹ ਪੱਤਰ ਜਿਹੜਾ ਉਹ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ। ਤੇ ਉਲਟਾ ਕਹਿੰਦੇ ਆ ਕਿ ਮੈਂ ਆਪਣੇ ਕੱਲੇ ਸ਼ਬਦ ਤੇ ਹਾਲੇ ਵੀ ਸਟੈਂਡ ਕਰਦਾ ਜੀ। ਤਾਂ ਇਹ ਪ੍ਰਗਟ ਸਿੰਘ ਦਾ ਬਹੁਤ, ਮੈਂ ਕਹੂੰਗਾ ਕਿ ਵੱਡਾ ਮੂਵ ਹੈ। ਔਰ ਦੂਜੀ ਗੱਲ ਜਿਹੜੀ ਵੇਖਣ ਵਾਲੀ ਆ ਕਿ ਦੇਖੋ ਪ੍ਰਗਟ ਸਿੰਘ ਹੀ ਨਹੀਂ, ਹੋਰ ਵੀ ਕਈ ਵਿਧਾਇਕ ਆ ਜਿਹੜੇ ਉਹ ਨਾਰਾਜ਼ ਨੇ, ਖਫਾ ਨੇ। 2-3 ਤੇ ਪਟਿਆਲੇ ਤੋਂ ਹੀ ਸਾਹਮਣੇ ਆ ਗਏ ਸੀ। ਸਿੱਧੂ ਅੱਡ ਬੈਠਾ, ਸੁਨੀਲ ਜਾਖੜ ਤੇ ਵਿਚਾਰਾ ਇੰਨਾ ਗਿਆ ਗੁਜ਼ਰਿਆ ਨਜ਼ਰ ਆਉਂਦਾ ਕਿ ਉਹਨੂੰ ਹੁਣ ਤੱਕ ਟਾਈਮ ਨਹੀਂ ਮਿਲ ਰਿਹਾ ਕੈਪਟਨ ਅਮਰਿੰਦਰ ਸਿੰਘ ਦਾ ਮਿਲ ਨਹੀਂ ਕਰਨ ਦਾ। ਤਾਂ ਜ਼ਾਰਾ ਜੀ ਗੱਲ ਆ ਕਿ ਪ੍ਰਗਟ ਸਿੰਘ ਸ਼ਾਇਦ ਕੁਝ ਹੋਰ ਸੋਚ ਰਿਹਾ, ਕਿਉਂਕਿ ਪ੍ਰਗਟ ਸਿੰਘ ਇੱਕ ਐਸਾ ਵਿਅਕਤੀ ਆ ਜਿਹੜਾ ਗੱਲ ਕਹਿ ਕੇ ਮੁੱਕਰਦਾ ਨਹੀਂ, ਟਲਦਾ ਨਹੀਂ ਹੈ। ਤਾਂ ਪ੍ਰਗਟ ਸਿੰਘ ਜੇ ਮੰਨ ਲਓ ਹੁਣ 2 ਸਾਲਾਂ ਤੱਕ ਇਹ ਸਾਰਾ ਕੁਝ ਫੇਰ ਵੇਂਦਾ ਰਹਿੰਦਾ, ਤਾਂ ਪ੍ਰਗਟ ਸਿੰਘ ਹੌਲਾ ਪੈ ਜਾਊਗਾ। ਪ੍ਰਗਟ ਸਿੰਘ ਅੱਗੇ ਦੁਬਾਰਾ ਇਸੇ ਕਰਕੇ ਜਿੱਤਿਆ ਕਿਉਂਕਿ ਉਹਨਾਂ ਦੇ ਜਿਹੜੇ ਹਲਕੇ ਦੇ ਲੋਕ ਸੀਗੇ ਉਹ ਇਹੋ ਹੀ ਵੇਖ ਕੇ ਵੋਟ ਪਾਉਣ ਗਏ ਕਿ ਪ੍ਰਗਟ ਸਿੰਘ ਸਾਡੇ ਵਾਸਤੇ ਸਹੀ ਆ, ਬੇਸ਼ੱਕ ਪਾਰਟੀ ਕਿਸੇ ਦੇ ਵਿੱਚ ਵੀ ਰਿਹਾ। ਕਿਉਂਕਿ ਮਾਫੀ ਚਾਹੁੰਦੇ ਆਪਣੇ ਸਾਰੇ ਸਰੋਤਿਆਂ ਤੋਂ, ਬਾਰ-ਬਾਰ ਤਕਨੀਕੀ ਪ੍ਰੋਬਲਮ ਜਿਹੜੀ ਆ ਰਹੀ ਆ। ਅੱਜ ਇੱਦਾਂ ਲੱਗ ਰਿਹਾ ਜਿੱਦਾਂ MP ਇੱਕ ਨੂੰ ਉਹਨਾਂ ਨੇ ਆਉਣ ਤੋਂ ਬੈਨ ਕੀਤਾ, ਤੁਹਾਡੀਆਂ ਖਬਰਾਂ ਦੇ ਉੱਤੇ ਵੀ ਜਿਹੜਾ ਟਰਾਈ ਕਰ ਰਹੇ ਆ ਵੀ ਉਹ ਨਾ ਹੀ ਆਉਣ। ਜੀ ਮਿੰਟੂ ਜੀ, ਆਪਾਂ ਗੱਲਬਾਤ ਜਿਹੜੀ ਕਰ ਰਹੇ ਸੀ ਉਸ ਖਬਰ ਦੇ ਉੱਤੇ ਦੁਬਾਰਾ ਜੇ ਚਾਹਤ ਜੀ ਬਿਲਕੁਲ, ਮੈਂ ਸੰਖੇਪ ਦੇ ਵਿੱਚ ਉਸ ਖਬਰ ਨੂੰ ਕਰ ਦੇਣਾ ਜੀ ਕੰਪਲੀਟ। ਤਾਂ ਕਹਿਣ ਦਾ ਭਾਵ ਇਹੋ ਆ ਕਿ ਪ੍ਰਗਟ ਸਿੰਘ ਨੇ ਅੱਗੇ
ਅਕਾਲੀਆਂ ਵੇਲੇ ਵੀ ਇਹੋ ਹੀ ਸਟੈਂਡ ਲਿਆ ਸੀਗਾ, ਇਸੇ ਤਰ੍ਹਾਂ ਦਾ ਸਟੈਂਡ ਲਿਆ ਸੀਗਾ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਗਟ ਸਿੰਘ ਨੇ ਸੁਪਰਮੈਨ ਦਾ ਖਿਤਾਬ ਦੇ ਦਿੱਤਾ ਸੀਗਾ ਕਿ ਉਹ ਇਸ ਤਰ੍ਹਾਂ ਬਿਹੇਵ ਕਰਦੇ ਆ ਜਿਸ ਤਰ੍ਹਾਂ ਸੁਪਰਮੈਨ ਹੋਣ। ਤਾਂ ਹੁਣ ਵੀ ਉਹਨਾਂ ਨੇ ਜੋ ਇਹ ਮੂਵ ਚੱਲਿਆ, ਮੂਵ ਉਹਨਾਂ ਦਾ ਬਹੁਤ ਉਸੇ ਤਰ੍ਹਾਂ ਦੀ ਉਹੀ ਵੈਰਾਈਟੀ ਰੱਖਦਾ, ਉਸੇ ਤਰ੍ਹਾਂ ਦੀ ਉਹੀ ਰੰਗਤ ਰੱਖਦਾ। ਤਾਂ ਹੁਣ ਕਹਿਣ ਦਾ ਭਾਵ ਇਹ ਆ ਕਿ ਮੇਰੇ ਖਿਆਲ ਦੇ ਨਾਲ ਪ੍ਰਗਟ ਸਿੰਘ ਲਈ ਚੁੱਪ ਰਹਿਣਾ ਹੁਣ ਬਹੁਤ ਔਖਾ ਹੋਏਗਾ, ਕਿਉਂਕਿ ਜਾਂ ਤੇ ਉਹ ਆਗਾਮੀ ਸੈਸ਼ਨ ਦੇ ਵਿੱਚ ਇਸੇ ਤਰ੍ਹਾਂ ਦਾ ਸਟੈਂਡ ਰੱਖਣਗੇ, ਠੀਕ ਆ, ਜਾਂ ਫਿਰ ਲਗਾਤਾਰ ਬੋਲਦੇ ਰਹਿਣਗੇ, ਠੀਕ ਹੈ। ਜੇ ਚੁੱਪ ਕਰ ਜਾਣਗੇ ਤਾਂ ਫਿਰ ਸਾਰੇ ਲੋਕ ਕਹਿਣਗੇ ਕਿ ਹਾਂ ਕੁਛ ਉਸ ਵੇਲੇ ਖਿਚੜੀ ਪੱਕਦੀ ਪਈ ਸੀਗੀ, ਸਭ ਮਸਲਾ ਹੱਲ ਹੋ ਗਿਆ ਤਾਂ ਇਹ ਚੁੱਪ ਕਰ ਗਏ। ਤਾਂ ਹੁਣ ਲੱਗਦਾ ਇਹ ਹੋਆ ਕਿ ਪ੍ਰਗਟ ਸਿੰਘ ਸ਼ਾਇਦ ਕੁਛ ਸੋਚ ਵਿਚਾਰ ਕੇ ਹੀ ਇਹ ਸਭ ਕੁਛ ਕਰ ਰਹੇ, ਕਿਉਂਕਿ ਪ੍ਰਗਟ ਤੇ ਨਵਜੋਤ ਦੀ ਯਾਰੀ ਹੈ। ਤੁਹਾਨੂੰ ਯਾਦ ਹੋਣਾ ਇੱਕ ਮਰਤਬਾ ਪਤਾ ਨਹੀਂ ਉਹ ਕਿਹੜਾ ਸੀ, ਆਵਾਜ਼ ਪੰਜਾਬ ਦੀ, ਕੁਛ ਇਸ ਤਰ੍ਹਾਂ ਦਾ ਫਰੰਟ ਵੀ ਇਹਨਾਂ ਦਾ ਬਣ ਰਿਹਾ ਸੀਗਾ, ਬੈਂਸ ਵੀ ਨਾਲ ਸੀਗੇ। ਤੇ ਹੁਣ ਜਿਵੇਂ ਹੀ ਦਿੱਲੀ ਦੇ ਨਤੀਜੇ ਆਏ ਆ, ਪ੍ਰਗਟ ਸਿੰਘ ਨੇ ਦੁਬਾਰਾ ਹਿੱਟ ਮਾਰੀ ਆ। ਕੁਛ ਇਹਨਾਂ ਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਹੋਵੇ ਤਾਂ ਪਤਾ ਨਹੀਂ ਹੈ, ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਪ੍ਰਗਟ ਸਿੰਘ ਨੂੰ ਅੱਗੇ ਉਹਦੇ ਇਲਾਕੇ ਦੇ ਲੋਕਾਂ ਨੇ ਜਿਤਾਇਆ ਸਿਰਫ ਇਸੇ ਕਰਕੇ ਕਿ ਪ੍ਰਗਟ ਖਰਾ, ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ। ਤਾਂ ਪ੍ਰਗਟ ਨੂੰ ਆਪਣੀ ਜਿਹੜੀ ਉਹ ਛਵੀ ਆ, ਆਪਣੀ ਜਿਹੜੀ ਉਹ ਹਸਤੀ ਆ, ਜਾਂ ਉਹਦੇ ਨਾਲ ਜੁੜਿਆ ਇੱਕ ਬਹੁਤ ਵੱਡਾ ਭਰੋਸਾ ਹੈ ਲੋਕਾਂ ਦਾ, ਉਹਨੂੰ ਬਰਕਰਾਰ ਰੱਖਣਾ ਹੀ ਪਏਗਾ। ਔਰ ਦੂਜੀ ਚੀਜ਼ ਆ ਮੇਰੇ ਖਿਆਲ ਦੇ ਨਾਲ, ਪ੍ਰਗਟ ਸਿੰਘ ਨੂੰ ਚਾਹੇ ਕਾਂਗਰਸੀ ਕੁਛ ਵੀ ਕਹੀ ਜਾਣ, ਚਾਹੇ ਉਹਨਾਂ ਤੇ ਹੋ ਸਕਦਾ ਕੋਈ ਕਾਰਵਾਈ ਕਰ ਦੇਣ, ਜਾਂ ਉਹ ਆਪ ਹੀ ਸਲਾਹ ਬਣਾ ਰਹੇ ਆ ਕਿ ਇੱਥੋਂ ਨਿਕਲੀਏ, ਗਾਂ ਕੋਈ ਟਿਕਾਣਾ ਵਾਲੀ, ਜੋ ਮਰਜ਼ੀ ਰਿਹਾ ਹੋਵੇ, ਮੇਰੇ ਖਿਆਲ ਦੇ ਨਾਲ ਝੂਠ ਪ੍ਰਗਟ ਸਿੰਘ ਨੇ ਇੱਕ ਵੀ ਨਹੀਂ ਬੋਲਿਆ। ਬੇਅਦਬੀ ਤੋਂ ਲੈ ਕੇ ਤੁਸੀਂ ਕਿਸੇ ਵੀ ਮੁੱਦੇ ਤੇ ਕਿਸੇ ਚੰਗੇ ਕਾਂਗਰਸੀਏ ਨਾਲ, ਪੜ੍ਹੇ ਕਾਂਗਰਸੀਏ ਨਾਲ, ਗੂੜੇ ਕਾਂਗਰਸੀਏ ਨਾਲ ਬਹਿਸ ਕਰ ਲਓ, ਮੇਰੇ ਖਿਆਲ ਦੇ ਨਾਲ ਸਾਰੇ ਨੁਕਤਿਆਂ ਤੇ ਤੁਸੀਂ ਪੋਜ਼ਿਟਿਵ ਪਾਓਗੇ, ਤੁਸੀਂ ਨਤੀਜਾ ਜਿਹੜਾ ਸਕਾਰਾਤਮਕ ਪਾਓਗੇ, ਕਿਉਂਕਿ ਉਹਨਾਂ ਦੇ ਪੱਲੇ ਨਕਾਰਾਤਮਕਤਾ ਹੀ ਹੈ। ਸਭ ਕੁਛ ਉਹਨਾਂ ਨੇ ਅਜ਼ਮਾ ਲਿਆ, ਸਭ ਕੁਛ ਕਰ ਲਿਆ, ਪਰ ਵੱਟਿਆ ਕੱਖ ਨਹੀਂ ਗਿਆ। ਤਾਂ ਬਹਰਹਾਲ ਬਹੁਤ ਲੰਮੀਆਂ ਚੌੜੀਆਂ ਕਹਾਣੀਆਂ ਨੇ, ਇਕੱਲੇ ਇਕੱਲੇ ਗੱਲ ਤੇ 10-10 ਜਵਾਬ ਆ ਕਿ ਇਹ ਸਰਕਾਰ ਜਿਹੜੀ ਆ ਹਰ ਮੁਹਾਜ਼ ਤੇ, ਹਰ ਫਰੰਟ ਤੇ ਹੁਣ ਤੱਕ ਫੇਲ ਹੋਈ ਆ, ਹੁਣ ਤੱਕ ਅਸਫਲ ਸਾਬਤ ਹੋਈ ਆ। ਤਾਂ ਜੇ ਪ੍ਰਗਟ ਸਿੰਘ ਨੇ ਸ਼ੀਸ਼ਾ ਦਿਖਾਇਆ ਤਾਂ ਇਹਨਾਂ ਨੂੰ ਦੁਖੀ ਹੋਣ ਦੀ ਥਾਂ ਤੇ ਖੁਸ਼ ਹੋਣਾ ਚਾਹੀਦਾ ਕਿ ਘੱਟੋ ਘੱਟ ਕਾਂਗਰਸ ਦੇ ਵਿੱਚ ਇੰਨੀ ਕੁ ਆਜ਼ਾਦੀ ਆ, ਇੰਨੀ ਕੁ ਇਹਨਾਂ ਦੇ ਵਿੱਚ ਗਟਸ ਵੀ ਬਚੀ ਆ ਕਿ ਇਹਨਾਂ ਦੇ ਆਪਣੇ ਬੰਦੇ ਸਰਕਾਰ ਦੇ ਖਿਲਾਫ ਬੋਲ ਲੈਂਦੇ ਆ ਔਰ ਉਹਨਾਂ ਦੀ ਗੱਲ ਬਰਦਾਸ਼ਤ ਵੀ ਕੀਤੀ ਜਾਂਦੀ ਆ। ਸੋ ਇਹਨਾਂ ਲਈ ਸਕਾਰਾਤਮਕ ਚੀਜ਼ ਇਹੋ ਹੀ ਆ ਮੇਰੇ ਖਿਆਲ ਦੇ ਨਾਲ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਬਹੁਤ ਹੀ ਭਿਆਨਕ ਹਾਦਸਾ ਜਿਹੜਾ ਲੌਂਗੋਵਾਲ ਦੇ ਵਿੱਚ ਵਾਪਰਿਆ ਸੀ, ਉਸ ਤੋਂ ਬਾਅਦ ਦੇ ਵਿੱਚ ਹੁਣ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਆ ਅਤੇ ਸੂਬੇ ਭਰ ਦੇ ਵਿੱਚ ਮੁਹਿੰਮ ਚਲਾ ਕੇ ਹੁਣ ਸਕੂਲ ਬੱਸਾਂ ਦੀ ਕੀਤੀ ਗਈ ਹੈ ਚੈਕਿੰਗ। ਦੇਖੋ, ਈਦ ਪਿੱਛੋਂ ਤੰਬਾ ਫੂਕਣ ਦਾ ਹੁਣ ਕੀ ਫਾਇਦਾ? ਉਹੀ ਗੱਲ ਜੀ, ਜਦੋਂ ਸਮਾਂ ਹੀ ਲੰਘ ਗਿਆ, 4 ਘਰ ਉੱਜੜ ਗਏ, 4 ਮਾਸੂਮ, ਜਿਨ੍ਹਾਂ ਚੋਂ ਮੇਰੇ ਖਿਆਲ ਦੇ ਨਾਲ ਇੱਕ ਬੱਚੀ ਹੈ ਜਿਹੜੀ ਉਹ ਪਹਿਲੇ ਦਿਨ ਉਹਦਾ ਆਗਾਜ਼ ਸੀਗਾ ਸਕੂਲ ਦੇ ਵਿੱਚ, ਸਕੂਲਿੰਗ ਦਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਨਾ, ਬੱਚਿਆਂ ਦਾ ਕਸੂਰ ਕੀ ਸੀਗਾ ਜਿਹੜੇ ਬਿਨਾਂ ਕਸੂਰ ਤੋਂ ਹੀ ਇਸ ਵਿਵਸਥਾ ਦੀ ਸਜ਼ਾ ਪਾ ਗਏ ਆ। ਹੁਣ ਉਹਨਾਂ ਨੇ ਪਰਤ ਕੇ ਨਹੀਂ ਆਉਣਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਕਿੰਨੇ ਪਹਿਲਾਂ ਸੜਕ ਹਾਦਸੇ ਹੋਏ ਆ, ਕਿੰਨੀਆਂ ਖਬਰਾਂ ਲੱਗੀਆਂ ਨੇ। ਮੈਂ 6-7 ਸਾਲ ਗੁਜ਼ਸ਼ਤਾ 6-7 ਸਾਲ ਤੋਂ ਇਹੋ ਹੀ ਦੇਖਦਾ, ਬਾਬਾ ਆਦਮ ਵੇਲੇ ਦੀਆਂ ਬਹਿਨਾਂ ਤੁਰੀਆਂ ਜਾਂਦੀਆਂ, ਖਬਰਾਂ ਲੱਗਦੀਆਂ, ਉਹ ਹਾਦਸਾ ਗ੍ਰਸਤ ਹੁੰਦੀਆਂ, ਲੋਕ ਰੋਂਦੇ ਆ, ਕਰਲਾਉਂਦੇ ਆ, ਪਿੱਟਦੇ ਆ, ਫਿਰ ਇਹ ਚੁੱਪ ਕਰਕੇ ਬਹਿ ਜਾਂਦੇ 2-4 ਦਿਨ ਦੀ ਭੱਜ ਦੌੜ ਤੋਂ ਬਾਅਦ। ਪਰ ਉਮੀਦ ਕਰਦੇ ਹਾਂ ਕਿ ਸ਼ਾਇਦ ਇਹ ਅੰਤਮ ਵਾਰ ਹੋਏਗਾ, ਅੱਗੇ ਤੋਂ ਇਹ ਇਸੇ ਤਰ੍ਹਾਂ ਹੀ ਗਤੀਸ਼ੀਲਤਾ ਬਰਕਰਾਰ ਰੱਖਣਗੇ। ਤਾਂ ਬਹਰਹਾਲ ਇਹਨਾਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਭੜਥੂ ਪਾ ਰੱਖਿਆ ਸੀਗਾ ਔਰ ਦੱਸਦੇ ਆ ਕਿ 270 ਦੇ ਕਰੀਬ ਚਲਾਨ ਕੀਤੇ ਆ। ਪਰ ਗੱਲ ਇਹ ਆ ਕਿ ਜਿੱਦਾਂ ਹੁਣ ਇਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਔਰ ਇਹਨਾਂ ਦੇ ਆਪਣੇ ਬੰਦਿਆਂ ਨੇ ਗਾਂ ਸਕੂਲਾਂ 'ਚ ਟੈਲੀਫੋਨ ਕਰ ਦਿੱਤੇ। ਮੇਰੇ ਕੋਲ ਕੁਛ ਹੇਠਲੇ ਪੱਧਰ ਦੀਆਂ ਰਿਪੋਰਟਾਂ ਨੇ ਗਰਾਊਂਡ ਤੋਂ ਪੱਤਰਕਾਰ ਸਾਥੀਆਂ ਦੀਆਂ ਕਿ ਵੈਨਾਂ ਜਿਹੜੀਆਂ ਨੇ ਨਾ ਉਹ ਲੁਕਾ ਦਿੱਤੀਆਂ ਗਈਆਂ, ਪਹਿਲਾਂ ਹੀ ਮਤਲਬ ਕਿ ਇੱਧਰ ਉੱਧਰ ਕਰ ਦਿੱਤੀਆਂ ਗਈਆਂ। ਜੇ ਵੈਨਾਂ ਸਾਰੀਆਂ ਸਹੀ ਨੇ, ਸਾਰਾ ਕੁਛ ਦਰੁਸਤ ਹੈ ਉਹਨਾਂ ਦਾ, ਤਾਂ ਫਿਰ ਉਹ ਲੁਕਾਈਆਂ ਕਿਉਂ ਜਾ ਰਹੀਆਂ, ਲੋਕਾਂ ਦੇ ਪਲਾਟਾਂ ਦੇ ਵਿੱਚ ਜਾ ਕੇ ਖਿਲਾਰੀਆਂ ਕਿਉਂ ਜਾ ਰਹੀਆਂ? ਇਹ ਸਭ ਤੋਂ ਵੱਡਾ ਸਵਾਲ ਰਹੇਗਾ। ਤਾਂ ਬਹਰਹਾਲ ਦੇਖਣਾ ਹੋਏਗਾ ਕਿ ਕਿੰਨੀ ਕੁ ਸਖਤੀ ਕਰਦੇ। ਸਖਤੀ ਇਹਨਾਂ ਨੇ ਤੁਹਾਨੂੰ ਪਤਾ ਨਜਾਇਜ਼ ਟਰਾਂਸਪੋਰਟ ਤੇ ਵੀ ਕੀਤੀ ਸੀਗੀ, ਜੋ ਨਜਾਇਜ਼ ਬੱਸਾਂ ਚੱਲਦੀਆਂ, ਜਿਹਨੂੰ ਆਪਾਂ
ਬੱਸ ਮਾਫੀਆ ਕਹਿੰਦੇ ਆ, ਉਹਦੇ ਤੇ ਵੀ ਕੀਤੀ ਸੀਗੀ ਸਖਤੀ, ਵਿਜੀਲੈਂਸ ਵਾਲੇ ਚੌਂਕਾਂ 'ਚ ਖਿਲਾਰ ਦਿੱਤੇ ਸੀਗੇ। ਪਰ ਹੋਇਆ ਕੀ, ਹੋਇਆ ਇਹ ਕਿ 2-4 ਦਿਨ ਦੀ ਖਿੜ ਤੋਂ ਬਾਅਦ ਚੁੱਪ ਕਰ ਗਏ। ਇੱਕ ਦਿਨ ਚੈਕਿੰਗ ਵਾਸਤੇ ਬਠਿੰਡੇ ਬੱਸ ਅੱਡੇ ਤੇ ਇੱਕ ਟੀਮ ਵਧੀ। ਜਿਉਂ ਹੀ ਬਾਦਲਾਂ ਦੀ ਬੱਸ ਦੀ ਉਹ ਤਾਕੀ ਖੋਲ ਕੇ ਪਰਮਿਟ ਚੈੱਕ ਕਰਨ ਲੱਗੇ, ਟੈਲੀਫੋਨ ਖੜਕਿਆ, ਕਹਿੰਦੇ ਨਹੀਂ ਜੀ ਤੁਸੀਂ ਏਦਾਂ ਕਰੋ, ਤੁਹਾਨੂੰ ਛੁੱਟੀ ਕਰ ਦਿੱਤੀ ਆ, ਐ ਕਰੋ ਦਰਜਨ ਕੇਲੇ ਲੈ ਕੇ, ਕੋਈ 5-7 ਸੇਬ ਲਿਫਾਫੇ 'ਚ ਪਾ ਕੇ ਘਰ ਨੂੰ ਚੱਲੋ, ਬੱਚਿਆਂ ਨੂੰ ਦਿਓ, ਤੁਹਾਨੂੰ ਛੁੱਟੀ ਕਰ ਦਿੱਤੀ ਗਈ ਹੈ, ਇਹ ਕੰਮ ਹੀ ਆਪਾਂ ਬੰਦ ਕਰ ਦਿੱਤਾ। ਸੋ ਇਸ ਤਰ੍ਹਾਂ ਦੀ ਜਿਹੜੀ ਮੁਹਿੰਮ ਕੋਈ ਵਿੱਢਦੇ ਅਤੇ ਮੁੜ ਕੇ ਇਸ ਅੰਤ ਦੇ ਨਾਲ ਉਹ ਖਤਮ ਕਰ ਦਿੱਤੀ ਜਾਂਦੀ ਹੈ, ਐਸੀ ਮੁਹਿੰਮ ਦੀ ਜ਼ਰੂਰਤ ਵੀ ਨਹੀਂ ਹੈ। ਤਾਂ ਇਹ ਮੁਹਿੰਮ ਜਿਹੜੀ ਅਮੁੱਕ ਰਵੇ, ਉਹ ਮੁੱਕੇ ਨਾ, ਗਤੀਸ਼ੀਲ ਰਵੇ, ਉਹਦੇ ਵਾਸਤੇ ਕਿਤੇ ਨਾ ਕਿਤੇ ਇੱਕ ਸਿਆਸੀ ਦਬਾਅ ਵੀ ਬਣਾਉਣਾ ਪਵੇਗਾ, ਜੋ ਕਿ ਸਮਾਜੀ ਦਬਾਅ ਤੋਂ ਸ਼ੁਰੂ ਹੋਏਗਾ। ਤਾਂ ਸਮਾਜੀ ਦਬਾਅ ਕੀ ਹੈ ਕਿ ਲੋਕ ਲਾਮਬੰਦ ਹੋਣ, ਲੋਕ ਹੱਕਾਂ ਪ੍ਰਤੀ ਜਾਗਰੂਕ ਹੋਣ, ਲੋਕਾਂ ਦੇ ਬੱਚੇ ਜਿਹੜੇ ਵੈਨਾਂ 'ਚ ਜਾਂਦੇ ਆ ਉਹਨਾਂ ਨੂੰ ਖੁਦ ਵੀ ਵੇਖਣਾ ਪਊਗਾ, ਖੁਦ ਵੀ ਵਿਰੋਧ ਕਰਨਾ ਪਊਗਾ। ਤਾਂ ਸਭੇ ਚੀਜ਼ਾਂ ਜਦੋਂ ਪ੍ਰਸ਼ਾਸਨ ਜਾਂ ਨਿਜ਼ਾਮ ਠੀਕ ਨਹੀਂ ਕਰਦਾ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਠੀਕ ਕਰਵਾਉਣ ਦੀ ਜ਼ਿੰਮੇਵਾਰੀ ਤੁਹਾਡੇ ਤੇ ਵੀ ਆ ਪੈਂਦੀ ਹੈ। ਤਾਂ ਮੈਂ ਕਹਿੰਦਾ ਹੁੰਦਾ ਕਿ ਲਾਚਾਰ ਬਣਨ ਦੇ ਨਾਲੋਂ ਚੰਗਾ ਜ਼ਿੰਮੇਵਾਰ ਬਣੋ, ਕਿਉਂਕਿ ਜਦੋਂ ਹਾਦਸਾ ਹੋ ਗਿਆ ਫਿਰ ਤੁਸੀਂ ਲਾਚਾਰ ਹੋ, ਤਾਂ ਲਾਚਾਰ ਬਣਨ ਦੇ ਨਾਲੋਂ ਚੰਗਾ ਜ਼ਿੰਮੇਵਾਰ ਬਣੋ। ਜੇ ਤੁਹਾਡੀ ਕੋਈ ਗੱਲ ਨਹੀਂ ਨਾ ਸੁਣਦਾ ਤੇ ਇਕੱਲੇ ਹੀ ਡਰ ਜਾਓ, ਜੇ ਪ੍ਰਸ਼ਾਸਨ ਨਹੀਂ ਸੁਣਦਾ ਜਾਂ ਤੁਹਾਡੇ ਇਲਾਕੇ ਦੇ ਲੋਕ ਤੁਹਾਡੇ ਨਾਲ ਨਹੀਂ ਤੁਰਦੇ ਤਾਂ ਇਕੱਲੇ ਹੀ ਡਰ ਜਾਓ, ਤੁਹਾਡੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ। ਔਰ ਦੇਖੋ ਜਿਹੜੇ ਨੈਲਸਨ ਮੰਡੇਲਾ ਹੋ ਰਹੀ ਸੀਗੇ, ਮਹਾਤਮਾ ਗਾਂਧੀ ਹੋ ਰਹੀ ਸੀਗੇ, ਉਹਨਾਂ ਦੇ ਨਾਲ ਕਿਤੇ ਸ਼ੁਰੂ 'ਚ ਫੌਜ ਥੋੜੀ ਸੀਗੀ ਨਾ, ਉਹ ਵੀ ਤਾਂ ਇਕੱਲੇ ਹੀ ਤੁਰੇ, ਇਕੱਲੇ ਹੀ ਲੜੇ ਆ। ਤਾਂ ਇਹ ਸਾਨੂੰ ਸਮਝਣਾ ਪਵੇਗਾ ਕਿ ਨਿਜ਼ਾਮ ਤੁਹਾਡਾ ਬਹੁਤ ਗਲਿਆ, ਨਿਜ਼ਾਮ ਤੁਹਾਡਾ ਬਹੁਤ ਸੜਿਆ, ਤਾਂ ਉਹਦੇ ਤੋਂ ਬਹੁਤੀ ਤਵੱਕੋ ਨਹੀਂ ਕੀਤੀ ਜਾ ਸਕਦੀ। ਹਾਂ, ਤੁਹਾਨੂੰ ਖੁਦ ਤੋਂ ਹਮੇਸ਼ਾ ਇੱਕ ਉਮੀਦ ਜਿਹੜੀ ਉਹ ਵੱਜੀ ਰਹਿਣੀ ਚਾਹੀਦੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਮਾਣਹਾਨੀ ਦੇ ਮਾਮਲੇ ਦੇ ਵਿੱਚ ਬੈਂਸ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ। ਦੇਖੋ ਮਾਣਹਾਨੀ ਦਾ ਕੇਸ ਹੈ ਜਿਹੜਾ ਆਮ ਹੀ ਹੋ ਗਿਆ ਹੁਣ ਸਿਆਸਤ ਦੇ ਵਿੱਚ, ਰਾਜਨੀਤੀ ਦੇ ਵਿੱਚ। ਇਹ ਵੀ ਮਜੀਠੀਆ ਦੀ ਦੇਣ ਹੈ, ਬਹੁਤ ਚੀਜ਼ਾਂ ਦੀ ਦੇਣ ਹੈ ਪੰਜਾਬ ਨੂੰ ਮਜੀਠੀਆ ਸਾਹਿਬ ਦੀ। ਤਾਂ ਇੱਕ ਮਾਣਹਾਨੀ ਦਾ ਕੇਸ ਵੀ ਸਿਆਸਤ ਦੇ ਵਿੱਚ ਉਹਨਾਂ ਨੇ ਲਿਆਂਦਾ ਵਾ। ਤਾਂ ਇਹ ਹੁਣ ਮਾਣਹਾਨੀ ਦਾ ਕੇਸ ਹੈ ਸਿਮਰਨਜੀਤ ਸਿੰਘ ਬੈਂਸ ਹੋਰਾਂ ਦੇ ਵਿਰੁੱਧ, ਜਿਹੜੇ ਕਹਿੰਦੇ ਕਿ ਮੈਨੂੰ ਕੋਈ ਬਹੁਤੀ ਚਿੰਤਾ ਨਹੀਂ ਇਹਨਾਂ ਚੀਜ਼ਾਂ ਦੀ, ਔਰ ਕਰਦੇ ਵੀ ਨਹੀਂ ਸ਼ਾਇਦ ਉਹ। ਤਾਂ ਇਹ ਮਾਮਲਾ ਕੀ ਸੀਗਾ ਕਿ ਜਿਹੜੇ ਪੰਜਾਬ ਦੇ ਕੈਬਨਿਟ ਮਿਨਿਸਟਰ ਹੈ ਬ੍ਰਹਮ ਮਹਿੰਦਰਾ ਜੀ, ਜਦੋਂ ਮੇਰੇ ਖਿਆਲ ਦੇ ਨਾਲ ਸਿਹਤ ਮੰਤਰੀ ਹੁੰਦੇ ਸਨ, ਉਸ ਵੇਲੇ ਇਹਨਾਂ ਨੇ ਦੋਸ਼ ਲਾਇਆ ਸੀਗਾ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਕਿ ਇਹਨਾਂ ਦੀਆਂ ਕੁਛ ਕੰਪਨੀਆਂ ਨੇ, ਉਹ ਕੰਪਨੀਆਂ ਜਿਹੜੀਆਂ ਤਥਾ ਕਥਿਤ ਕੰਪਨੀਆਂ, ਉਹਨਾਂ ਰਾਹੀਂ ਪਰਚੇਜ਼ਿੰਗ ਕਰਵਾਈ ਜਾਂਦੀ ਆ ਨਸ਼ਾ ਛਡਾਊ ਜਿਹੜੀ ਦਵਾਈ ਆ, ਖਾਸ ਤੌਰ ਤੇ ਬੁਪਰੀਨੋਰਫਿਨ। ਮਤਲਬ ਕਿ ਉਹ ਕੰਪਨੀਆਂ ਨੇ, ਇੱਕ ਲਾ ਲਓ, ਦੋ ਲਾ ਲਓ, ਤਾਂ ਉਹਨਾਂ ਤੋਂ ਹੀ ਪਰਚੇਜ਼ਿੰਗ ਕਰਵਾਈ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਮੁਨਾਫਾ ਹੋਵੇ। ਔਰ ਬ੍ਰਹਮ ਮਹਿੰਦਰਾ ਦੀਆਂ ਉਹ ਕੰਪਨੀਆਂ ਨੇ ਨਾਲ ਹਵਾਲਾ ਵੀ ਦਿੱਤਾ ਗਿਆ ਸੀਗਾ ਕਿ ਇਹਨਾਂ ਦੇ PA ਫਲਾਂ, ਇਹਨਾਂ ਦੇ ਰਿਸ਼ਤੇਦਾਰ ਐਰਾ ਵਗੈਰਾ। ਉਹ ਕਾਫੀ ਲੰਮੀ ਚੌੜੀ ਬਹਿਸ ਚੱਲੀ ਸੀਗੀ, ਪਿਛਲੇ ਸਾਲ ਦੀ ਗੱਲ ਆ। ਤਾਂ ਹੁਣ ਅਦਾਲਤ ਦੇ ਵਿੱਚ ਇਹ ਪੇਸ਼ ਨਹੀਂ ਹੋਏ, ਉਸ ਤੋਂ ਬਾਅਦ ਫਿਰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ। ਹੁਣ ਜਾਂ ਤਾਂ ਇਹਨਾਂ ਨੂੰ ਬੇਲ ਲੈਣੀ ਪਊਗੀ ਜਾਂ ਜੇਲ੍ਹ ਲੈਣੀ ਪਊਗੀ, ਦੇਖੋ ਅੱਗੇ ਕੀ ਹੁੰਦਾ। ਤੇ ਵੈਸੇ ਇੱਧਰੋਂ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ ਆ। ਅੱਗੇ ਇਹਨਾਂ ਨੇ ਇੱਕ IAS ਅਫਸਰ ਦੇ ਨਾਲ ਉਲਝਣ ਦਾ ਮਾਮਲਾ ਜਿਹੜਾ ਉਹ ਪਾਇਆ ਸੀਗਾ ਸਿਮਰਨਜੀਤ ਸਿੰਘ ਬੈਂਸ ਤੇ, ਉਹਦੇ ਵਿੱਚ ਤੇ ਕੱਖ ਨਹੀਂ ਕਰ ਸਕੇ ਬੈਂਸ ਦਾ। ਪਰ ਇਸ ਮਾਮਲੇ 'ਚ ਕਿਉਂਕਿ ਅਦਾਲਤ ਨੇ ਵਾਰੰਟ ਜਾਰੀ ਕੀਤੇ ਆ, ਤਾਂ ਮੇਰੇ ਖਿਆਲ ਦੇ ਨਾਲ ਅੱਗੇ ਇਹਨਾਂ ਨੂੰ ਹੁਣ ਵਧਣਾ ਹੀ ਪਊਗਾ। ਔਰ ਦੂਜੀ ਗੱਲ ਇਹ ਆ ਕਿ ਜੇ ਇਹਨਾਂ ਨੇ ਇਲਜ਼ਾਮਾਤ ਲਾਏ ਆ, ਦੇਖੋ ਜੇ ਤੇ ਸਿਆਸੀ ਬਿਆਨਬਾਜ਼ੀ ਕੀਤੀ ਹੈ ਤੇ ਇਹਨਾਂ ਨੂੰ ਜਾ ਕੇ ਅਦਾਲਤ 'ਚ ਕਹਿ ਦੇਣਾ ਚਾਹੀਦਾ ਕਿ ਅਸੀਂ ਭਾਈ ਨਿਊਜ਼ ਤੋਂ ਪ੍ਰੇਰਿਤ ਹੋ ਕੇ ਜਾਂ ਸਿਆਸੀ ਬਿਆਨਾਂ ਤੋਂ ਪ੍ਰੇਰਿਤ ਹੋ ਕੇ ਬਿਆਨਬਾਜ਼ੀ ਕੀਤੀ ਹੈ, ਜਿਸ ਤਰ੍ਹਾਂ ਕਿ ਅਕਸਰ ਲੀਡਰ ਕਹਿੰਦੇ ਆ ਔਰ ਰਾਹੁਲ ਗਾਂਧੀ ਤੱਕ ਵੀ ਕਹਿ ਚੁੱਕੇ ਆ। ਤਾਂ ਜਾਂ ਤੇ ਇਹਨਾਂ ਨੂੰ ਇਹ ਰਸਤਾ ਅਪਣਾਉਣਾ ਪਊਗਾ ਜਾਂ ਆਪਣੇ ਆਪ ਨੂੰ ਕਹਿਣਾ ਪਊਗਾ ਕਿ ਅਸੀਂ ਸਟੈਂਡ ਤੇ ਖੜੇ ਹਾਂ, ਜਿੱਦਾਂ ਪ੍ਰਗਟ ਸਿੰਘ ਨੇ ਕਹਿਤਾ ਹੈ, ਤੇ ਜਾਂ ਫਿਰ ਇਹੋ ਹੀ ਆ ਕਿ ਜੋ ਅਦਾਲਤ ਫੈਸਲਾ ਦੇਊਗੀ ਉਹ ਪ੍ਰਵਾਨ ਕੀਤਾ ਜਾਵੇ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਭਰੋਸੇਯੋਗਤਾ ਘਟੇ ਨਾ, ਤਾਂ ਇਹਨਾਂ ਨੂੰ ਜੇ ਇਹ ਕਹਿੰਦੇ ਆ ਕਿ ਅਸੀਂ ਭਾਈ ਦੋਸ਼ ਲਾਏ ਤੇ ਅਸੀਂ ਟ੍ਰਾਇਲ ਫੇਸ ਕਰਨ ਨੂੰ ਤਿਆਰ ਵਾਂ, ਤਾਂ ਫਿਰ ਇਹਨਾਂ ਨੂੰ ਦੋਸ਼ ਜਿਹੜੇ ਆ ਜੋ ਇਹਨਾਂ ਨੇ ਲਾਏ, ਇਲਜ਼ਾਮਾਤ ਲਾਏ ਆ, ਉਹ ਤੱਥਾਂ ਸਹਿਤ ਉੱਥੇ ਸਾਬਤ ਕਰਨੇ ਚਾਹੀਦੇ ਆ। ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸੁਖਦੇਵ ਢੀਂਡਸਾ ਦਾ ਦੇਵਾਂਗਾ ਸਾਥ, ਰਾਮੂਵਾਲੀਆ ਹੋਣਾ ਦਾ ਬਿਆਨ।
ਚਲੋ ਇਹਨਾਂ ਦਾ ਵੀ ਸਾਥ ਲੈ ਲੈਣ ਰਾਮੂਵਾਲੀਆ ਸਾਹਿਬ, ਔਰ ਇਹਨਾਂ ਦੇ ਮਨ ਦਾ ਇਹ ਮਨਸ਼ਾ ਨਾ ਰਹਿ ਜਾਵੇ ਕਿ ਮੈਂ ਕਿਸੇ ਢੀਂਡਸਾ ਦੇ ਨਾਲ ਨਹੀਂ ਤੁਰਿਆ। ਬਾਕੀਆਂ ਦੇ ਨਾਲ ਤਾਂ ਆਲਰੇਡੀ ਮੇਰੇ ਖਿਆਲ ਦੇ ਨਾਲ ਤੁਰ ਹੀ ਚੁੱਕੇ ਆ, ਤਾਂ ਢੀਂਡਸਾ ਹੋਰਾਂ ਦੇ ਨਾਲ ਵੀ ਉਹ ਰਹਿ ਕੇ ਆਏ ਅਕਾਲੀ ਦਲ ਬਾਦਲ 'ਚ। ਤਾਂ ਯਾਨੀ ਕੋਈ ਵੀ ਐਸਾ ਗਰੁੱਪ ਜਾਂ ਕੋਈ ਐਸਾ ਧੜਾ ਜਿਹੜਾ ਕਿ ਸਿਆਸਤ ਦੇ ਵਿੱਚ ਸਰਗਰਮ ਆ, ਉਹ ਰਾਮੂਵਾਲੀਆ ਜੀ ਦੀ ਸੇਵਾ ਨਾ ਲੈ ਸਕਿਆ ਹੋਵੇ। ਸ਼ਾਇਦ ਰਾਮੂਵਾਲੀਆ ਹੀ ਨਹੀਂ ਚਾਹੁੰਦੇ ਕਿ ਐਸਾ ਹੋਵੇ ਕਦੇ, ਤਾਂ ਉਹ ਹਰੇਕ ਨੂੰ ਸੇਵਾਵਾਂ ਦੇਣ ਪਹੁੰਚ ਜਾਂਦੇ ਆ। ਤਾਂ ਇਹ ਦੱਸਦੇ ਆ ਕਿ ਜਿਹੜਾ ਗੱਠਜੋੜ ਟੁੱਟਿਆ, ਆਫ ਦੀ ਰਿਕਾਰਡ ਗੱਲ ਆ, ਕਹਿੰਦੇ ਕਿ ਜਿਹੜਾ ਗੱਠਜੋੜ ਟੁੱਟਿਆ ਸੀਗਾ ਦਿੱਲੀ ਦੇ ਵਿੱਚ ਇਹਨਾਂ ਦਾ, ਉਹਦੇ ਵਿੱਚ ਵੀ ਰਾਮੂਵਾਲੀਆ ਦੀ ਭੂਮਿਕਾ, ਕਿਉਂਕਿ ਇਹਦਾ ਵੀ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਵਾਲੇ ਬੰਦਿਆਂ ਨਾਲ ਆਉਣਾ ਜਾਣਾ, ਔਰ ਇਹ ਸਿੱਧਾ ਮੰਨ ਲੈਂਦੇ ਆ, ਇਹ ਮੰਨ ਲੈਂਦੇ ਆ ਕਿ ਮੈਂ ਤਾਂ ਚਲਾ ਜਾਂਦਾ, ਮੇਰੇ ਬੇਲੀ ਨੇ। ਔਰ ਇਹਨਾਂ ਨੂੰ ਤੁਹਾਨੂੰ ਪਤਾ ਸਾਰੇ ਲੋਕ ਹੀ ਜਾਣਦੇ, ਕਾਮਰੇਡਾਂ ਤੋਂ ਲੈ ਕੇ ਸਮਾਜਵਾਦੀਆਂ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਤੱਕ, ਇਹ ਆਲਰਾਊਂਡਰ ਬੰਦੇ ਆ। ਤੇ ਦੱਸਦੇ ਆ ਕਿ ਇਹਨੇ ਬੇੜੀਆਂ 'ਚ ਵੱਟੇ ਪਾਏ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਇਹਨੂੰ ਬੇਇੱਜ਼ਤ ਕੀਤਾ ਸੀ। ਦੱਸਦੇ ਆ ਕਿ ਬੇਇੱਜ਼ਤੀ ਦਾ ਬਦਲਾ ਲਿਆ ਗਿਆ ਰਾਮੂਵਾਲੀਆ ਵੱਲੋਂ ਬੇੜੀਆਂ 'ਚ ਵੱਟੇ ਪਾ ਕੇ। ਤਾਂ ਬਹਰਹਾਲ ਹੁਣ ਇਹ ਜਿਹੜੀ ਇਸ ਵੇਲੇ ਸਿਆਸੀ ਟੋਲੀ, ਜਿਹੜੇ ਆਪਾਂ ਕਹਿ ਸਕਦੇ ਬਜ਼ੁਰਗ ਆਗੂ ਆ ਢੀਂਡਸਾ ਵਰਗੇ, ਬ੍ਰਹਮਪੁਰਾ ਵਰਗੇ, ਉਹਨਾਂ ਦੀ ਹੁਣ ਇਹੋ ਹੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ SGPC ਦੀ ਲੜਾਈ ਜਿਹੜੀ ਲੜੀ ਜਾਵੇ। ਤਾਂ ਬਣ ਇਹੋ ਹੀ ਰਿਹਾ, ਇੱਕ ਗੱਠਜੋੜ ਇਹੋ ਹੀ ਬਣ ਰਿਹਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਨਜ਼ਦੀਕ ਜਾਪਦਾ, ਜਿੱਦਾਂ ਮਨਜੀਤ ਸਿੰਘ ਜੀਕੇ ਨੂੰ ਵੀ ਵਿੱਚ ਇਨਕਲੂਡ ਕਰ ਲਓ, ਜਾਂ ਫਿਰ ਫੂਲਕਾ ਸਾਹਿਬ ਵੀ ਆ ਜਾਂਦੇ ਆ। ਪਰ ਉਹ ਕਦੋਂ ਰਸਤਾ ਖੁੱਲੇਗਾ, ਕਿਉਂਕਿ ਭਾਜਪਾ ਜਿਹੜੀ ਉਹ ਸੋਚਦੀ ਪਈ ਆ ਕਿ 2022 'ਚ ਕੀ ਕੀਤਾ ਜਾਵੇ, ਸਾਡੇ ਕੋਲ ਬਦਲ ਕੀ ਆ। ਤਾਂ ਮੇਰੇ ਖਿਆਲ ਦੇ ਨਾਲ ਅਖੀਰਲਾ ਫੈਸਲਾ ਜਿਹੜਾ ਉਹ ਕੇਂਦਰ ਨਹੀਂ ਕਰਨਾ, ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ। ਇਹ ਜੋ ਮਰਜ਼ੀ ਬਿਆਨ ਦਿੱਤੀ ਜਾਣ, ਜਦ ਤੱਕ ਕੇਂਦਰ ਇਹ ਤੈਅ ਨਹੀਂ ਕਰਦਾ ਕਿ ਅਸੀਂ ਬਾਦਲਾਂ ਨੂੰ ਘਰੇ ਬਿਠਾਉਣਾ SGPC ਦੇ ਵਿੱਚੋਂ ਵੀ, ਤਾਂ ਉਦੋਂ ਤੱਕ ਸ਼ਾਇਦ ਗੱਲ ਨਹੀਂ ਬਣੂਗੀ। ਪਰ ਇਹਨਾਂ ਦੇ ਵਿੱਚ ਹੁਣ ਕਿੰਨਾ ਕੁ ਦਮ ਹੈ, ਕਿੰਨੇ ਕੁ ਸਕਰੂਪ ਕੱਸਦੇ ਆ ਇਸ ਮਾਮਲੇ ਦੇ ਵਿੱਚ, ਉਹ ਹੁਣ ਇਹ ਜਾਣਨ। ਪਰ ਬਹੁਤ ਇੰਟਰਸਟਿੰਗ ਸਿਨੈਰੀਓ ਬਣ ਰਿਹਾ, ਖਾਸ ਤੌਰ ਤੇ ਆ ਜਿਹੜੇ ਗਰੁੱਪ, ਛੋਟੇ ਛੋਟੇ ਗਰੁੱਪ ਹੈ ਜਿਹੜੇ, ਔਰ ਉਧਰ ਜਿਹੜੇ ਨਤੀਜੇ ਆ ਦਿੱਲੀ ਦੇ, ਇਹ ਕਾਫੀ ਇੰਟਰਸਟਿੰਗ ਇੱਕ ਤਰ੍ਹਾਂ ਨਾਲ ਕਹਿ ਲਈਏ ਗੇਮ ਕਰ ਰਹੇ ਆ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕ੍ਰਿਕਟ ਟੂਰਨਾਮੈਂਟ ਦੇ ਵਿੱਚ ਭਿੜੇ ਦੋ ਭਰਾ ਇੱਕ ਦੂਜੇ ਨੂੰ ਮਾਰੀਆਂ ਗੋਲੀਆਂ, ਕਿੱਧਰ ਨੂੰ ਜਾ ਰਿਹਾ ਪੰਜਾਬ? ਸਹੀ ਗੱਲ ਹੈ ਜੀ, ਕਿੱਧਰ ਨੂੰ ਜਾ ਰਿਹਾ ਪੰਜਾਬ? ਮੇਰੇ ਖਿਆਲ ਦੇ ਨਾਲ ਜਿੱਧਰ ਨੂੰ ਵੀ ਜਾ ਰਿਹਾ ਨਾ, ਗਲਤ ਦਿਸ਼ਾ ਵੱਲ ਜਾ ਰਿਹਾ। ਤਾਂ ਇੱਦਾਂ ਨਹੀਂ ਜਾਣਾ ਚਾਹੀਦਾ। ਇਹ ਘਟਨਾ ਜਿਹੜੀ ਉਹ ਬਠਿੰਡਾ ਜ਼ਿਲ੍ਹੇ ਦੀ ਆ, ਥੰਮਨਗੜ੍ਹ ਇੱਕ ਪਿੰਡ ਆ ਜਿੱਥੇ ਟੂਰਨਾਮੈਂਟ ਸੀਗਾ ਕ੍ਰਿਕਟ ਦਾ, ਉਹਦੇ ਵਿੱਚ ਗੋਲੀ ਚੱਲੀ ਆ। ਦੱਸਦੇ ਆ ਕਿ ਦੋ ਚਚੇਰੇ ਭਰਾਵਾਂ ਦੇ ਦਰਮਿਆਨ ਇਹ ਫਾਇਰਿੰਗ ਹੋਈ ਆ। ਮਾਮਲਾ ਜਿਹੜਾ ਜ਼ਮੀਨੀ ਵਿਵਾਦ ਨਾਲ ਜੁੜਿਆ ਸੀਗਾ, ਕੁਛ ਸੱਜਣ ਐਵੇਂ ਤੁੱਕੇਬਾਜ਼ੀ ਕਰਦੇ ਆ। ਤਾਂ ਜਿਹੜਾ ਇਹ ਤਰਨਪਾਲ ਸਿੰਘ ਸੀਗਾ, ਜਿਹਨੂੰ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ, ਮੁੜ ਕੇ ਉਹਦੀ ਮੌਤ ਹੋ ਗਈ ਆ। ਇਹ ਤਰਨਪਾਲ ਸਿੰਘ ਦੱਸਦੇ ਆ ਕਿ 2017 'ਚ ਤ੍ਰਿਣਮੂਲ ਕਾਂਗਰਸ ਬੰਨਿਓ ਚੋਣ ਵੀ ਲੜ ਚੁੱਕਾ ਤੇ ਕੁਛ ਦਿਨ ਪਹਿਲਾਂ ਇਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਸੀਗਾ। ਤਾਂ ਟੂਰਨਾਮੈਂਟ ਦੇ ਦੌਰਾਨ ਚਚੇਰੇ ਭਰਾ ਵੱਲੋਂ ਹੀ ਇਸ ਨੂੰ ਫਾਇਰ ਮਾਰਿਆ ਗਿਆ। ਹਾਲਾਂਕਿ ਦੱਸਦੇ ਆ ਕਿ ਦੋ ਪਾਸਿਓਂ ਗੋਲੀ ਚੱਲੀ ਆ, ਯਾਨੀ ਇੱਕ ਬਚ ਗਿਆ, ਇੱਕ ਨੇ ਦੂਜੇ ਨੂੰ ਗੋਲੀ ਮਾਰ ਦਿੱਤੀ ਆ। ਤਾਂ ਵਾਕਈ ਬਹੁਤ ਦੁਖਦਾਇਕ ਘਟਨਾ ਹੈ। ਜ਼ਮੀਨੀ ਵਿਵਾਦ ਦੇਖੋ ਸ਼ੁਰੂ ਚੋਂ ਹੀ ਖੂਨੀ ਹੁੰਦੇ ਰਹੇ ਆ, ਐਸੀ ਗੱਲ ਨਹੀਂ ਹੈ ਕਿ ਇਹ ਅੱਜ ਵਾਪਰਨ ਲੱਗ ਪਿਆ, ਪਰ ਅੱਜ ਦੇ ਜਿਹੜੀ ਆ ਉਹ ਜਾਰੀ ਰਹਿੰਦੀ ਆ। ਤਾਂ ਮੇਰੇ ਖਿਆਲ ਦੇ ਨਾਲ ਸਾਡੇ ਲਈ ਸੋਚਣ ਵਿਚਾਰਨ ਦਾ ਵਿਸ਼ਾ, ਕਿਉਂਕਿ ਅੱਜ ਤੇ ਬਹੁਤ ਪੜ੍ਹ ਲਿਖ ਗਈ ਆ ਪਨੀਰੀ, ਅੱਜ ਤੇ ਬਹੁਤ ਸਾਰੇ ਹੱਕ ਤੁਹਾਡੇ ਸਾਹਮਣੇ ਹੁੰਦੇ ਆ, ਬਹੁਤ ਸਾਰੇ ਬਦਲ ਤੁਹਾਡੇ ਸਾਹਮਣੇ ਹੁੰਦੇ ਆ, ਬਹੁਤ ਸਾਰੀਆਂ ਚਾਰਾਜੋਈਆਂ ਤੁਸੀਂ ਕਰ ਸਕਦੇ ਹੋ। ਤਾਂ ਆਹ ਜਿਹੜਾ ਤੁਸੀਂ ਆਪਣੇ ਆਪ ਫੈਸਲਾ ਕਰਦੇ ਹੋ ਤੇ ਘਰਾਂ ਦੀ ਬਰਬਾਦੀ ਆ। ਹੁਣ ਜਿਹਨੇ ਫਾਇਰ ਕੀਤਾ ਹੋ ਸਕਦਾ ਕੱਲ ਉਹ ਸੈਲਫ ਡਿਫੈਂਸ ਬਣਾ ਕੇ ਤੇ ਬਰੀ ਵੀ ਹੋ ਜਾਵੇ, ਪਰ ਜਿਹੜਾ ਚਲੇ ਗਿਆ ਉਹਨੇ ਮੁੜਨਾ ਨਹੀਂ। ਔਰ ਜੋ ਹੁਣ ਪੈਸਾ ਜਾਏਗਾ ਦੂਸਰੇ ਦੇ ਘਰੋਂ, ਜੋ ਇੱਕ ਸੁੱਖ ਚੈਨ ਨਿਕਲੇਗਾ, ਉਹ ਘਰਾਂ ਚੋਂ ਬਾਹਰ ਹੋ ਜਾਂਦਾ ਜਦੋਂ ਕਤਲ ਹੁੰਦੇ। ਕਹਿੰਦੇ ਚੁੱਲ੍ਹਿਆਂ ਵਿੱਚ ਘਾਹ ਉੱਗ ਪੈਂਦੀ ਆ, ਤਾਂ ਉਹ ਸੱਚ ਹੈ, ਹਕੀਕਤ ਆ। ਤਾਂ ਉਹ ਚੀਜ਼ ਦੀ ਭਰਪਾਈ ਜਿਹੜੀ ਆ, ਪਛਤਾਵਾ ਵੀ ਕਦੇ ਨਹੀਂ ਕਰ ਸਕਦਾ। ਜੀ 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 ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਦਿੱਕਤਾਂ ਤਾਂ ਬਹੁਤ ਆਈਆਂ, ਪਰ ਖਬਰਾਂ ਆਪਾਂ ਸਾਰਿਆਂ ਤੱਕ ਜਿਹੜੀਆਂ ਜ਼ਰੂਰ ਪਹੁੰਚਾ ਦਿੱਤੀਆਂ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।